ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 23 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਤੁਸੀਂ ਇਹਨਾਂ ਦੇ ਨਾਲ ਇਸ ਬਾਬਤ ਸੰਪਰਕ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ ਕਰਦੇ ਨੇ ਪ੍ਰੋਗਰਾਮ ਨੂੰ ਸਪਾਂਸਰ, ਤੇ ਇਹਨਾਂ ਸਾਰਿਆਂ ਦਾ ਧੰਨਵਾਦ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 888-888-9914 ਦੇ ਉੱਤੇ। ਯੂਬਾ ਸਿਟੀ ਤੋਂ ਗਰੇਵਾਲ ਟਰੈਵਲ ਸਰਵਿਸਿਜ਼, ਜੇ ਤੁਸੀਂ ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈਣਾ ਚਾਹੁੰਦੇ ਆ ਤੇ ਇਹਨਾਂ ਦੇ ਨਾਲ ਸੰਪਰਕ ਕਰੋ 5307517605। ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਹਰਜੀਤ ਸਿੰਘ ਲੈਥਰੋਪ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਡਿਫੈਂਸ ਸੈਕਟਰੀ ਲਾਇਡ ਆਸਟਨ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ US ਗਵਰਨਮੈਂਟ ਦੇ ਕੋਲ ਐਵੀਡੈਂਸ ਆ ਵੀ ਨਾਰਥ ਕੋਰੀਆ ਨੇ ਆਪਣੇ ਜਿਹੜੇ ਫੌਜੀ ਆ ਉਹ ਰਸ਼ੀਆ ਨੂੰ ਭੇਜੇ ਹੋਏ ਹੈਗੇ ਆ ਤੇ ਆਲਰੇਡੀ ਡਿਪਲੋਇਡ ਆ। ਯੂਕਰੇਨ ਤੇ ਜਿਹੜਾ ਸਾਊਥ ਕੋਰੀਆ ਆ ਉਹਨਾਂ ਨੇ ਬਾਰ-ਬਾਰ ਅਕਿਊਜ਼ ਕੀਤਾ ਸੀ ਵੀ ਨਾਰਥ ਕੋਰੀਆ ਵਾਲੇ ਆਪਣੇ ਫੌਜੀਆਂ ਨੂੰ ਰਸ਼ੀਆ ਦੇ ਵਿੱਚ ਭੇਜ ਰਹੇ ਆ ਸਾਡੇ ਅਗੇਂਸਟ ਫਾਈਟ ਕਰਨ ਦੇ ਲਈ। ਨਾਟੋ ਤੇ ਯੂਨਾਈਟਿਡ ਸਟੇਟਸ ਉਹਨਾਂ ਨੇ ਪਹਿਲਾਂ ਕਨਫਰਮ ਨਹੀਂ ਕੀਤਾ ਸੀ ਟਰੂਪ ਮੂਵਮੈਂਟਸ, ਪਰ ਅੱਜ ਲਾਇਡ ਆਸਟਨ ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਕੋਲ ਹੁਣ ਐਵੀਡੈਂਸ ਆ ਗਿਆ ਆ ਵੀ ਨਾਰਥ ਕੋਰੀਆ ਦੇ ਟਰੂਪ ਆਲਰੇਡੀ ਰਸ਼ੀਆ ਦੇ ਵਿੱਚ ਹੈਗੇ ਆ ਤੇ ਸਾਨੂੰ ਇਹ ਹੁਣ ਦੇਖਣਾ ਪਊਗਾ ਵੀ ਆਪਾਂ ਕੀ ਕਰਨਾ ਹੈਗਾ ਆ। ਤੇ ਕਹਿੰਦੇ ਵੀ ਯੈਸ ਦੇयर ਇਜ਼ ਐਵੀਡੈਂਸ that there are DPRK troops in Russia। ਇਹ ਉਹਨਾਂ ਨੇ ਡੈਮੋਕ੍ਰੈਟਿਕ ਪਬਲਿਕ ਰਿਪਬਲਿਕ ਆਫ ਕੋਰੀਆ, ਜਿਹੜਾ ਨਾਰਥ ਕੋਰੀਆ, ਉਹਦੇ ਸੰਬੰਧ ਦੇ ਵਿੱਚ ਇਹ ਸ਼ਬਦ ਵਰਤੇ ਹੈਗੇ ਆ। ਸਾਊਥ ਕੋਰੀਆ ਦੀ ਨੈਸ਼ਨਲ ਇੰਟੈਲੀਜੈਂਸ ਸਰਵਿਸ ਨੇ ਪਿਛਲੇ ਹਫ਼ਤੇ ਦੱਸਿਆ ਸੀ ਵੀ 1500 ਦੇ ਕਰੀਬ ਨਾਰਥ ਕੋਰੀਆ ਦੇ ਸਪੈਸ਼ਲ ਆਪਰੇਸ਼ਨ ਟਰੂਪਸ ਰਸ਼ੀਆ ਦੇ ਵਿੱਚ ਟ੍ਰੇਨ ਕੀਤੇ ਜਾ ਰਹੇ ਹੈਗੇ ਆ। ਇਹਨਾਂ ਟਰੂਪਸ ਨੂੰ ਰਸ਼ੀਆ ਦੀਆਂ ਹੀ ਵਰਦੀਆਂ ਦਿੱਤੀਆਂ ਗਈਆਂ ਆ, ਉਹੀ ਹਥਿਆਰ ਤੇ ਉਹਨਾਂ ਦੀਆਂ ਆਈਡੀਜ਼ ਵੀ ਜੋ ਆ ਰਸ਼ੀਅਨ ਹੈਗੀਆਂ ਆ। ਤੇ ਇਹਨਾਂ ਦਾ ਜਿਹੜਾ ਯੂਨਿਟ ਆ ਉਹ ਸਾਈਬੇਰੀਅਨ ਸ਼ੋਲਜਰ, ਜਿਹੜੇ ਫੌਜੀ ਹੈਗੇ ਸਾਈਬੇਰੀਅਨ ਦੇ, ਉਹਨਾਂ ਦੇ ਨਾਲ ਅਸਾਈਨ ਕੀਤਾ ਗਿਆ ਹੈਗਾ। ਇਹ ਇੰਟੈਲੀਜੈਂਸ ਏਜੰਸੀ ਨੇ ਰਿਪੋਰਟ ਕੀਤਾ ਹੈਗਾ। ਸਾਊਥ ਕੋਰੀਆ ਦੇ ਲਾ ਮੇਕਰਸ ਨੇ ਇਹ ਕਿਹਾ ਆ ਵੀ ਉਹਨਾਂ ਦੀ ਸਪਾਈ ਏਜੰਸੀ ਦੇ ਮੁਤਾਬਕ 1500 ਦੇ ਕਰੀਬ ਟਰੂਪਸ ਆਲਰੇਡੀ ਰਸ਼ੀਆ ਦੇ ਵਿੱਚ ਮੂਵ ਹੋ ਚੁੱਕੇ ਆ ਰੀਸੈਂਟਲੀ, ਜਿਹਦੇ ਨਾਲ ਟੋਟਲ ਹੁਣ ਤੱਕ 3000 ਦੇ ਕਰੀਬ ਨਾਰਥ ਕੋਰੀਆ ਦੇ ਜਿਹੜੇ ਫੌਜੀ ਆ ਉਹ ਰਸ਼ੀਆ ਦੇ ਵਿੱਚ ਡਿਪਲੋਏ ਕੀਤੇ ਹੋਏ ਹੈਗੇ ਆ। ਇੱਕ ਸੀਨੀਅਰ ਬਾਈਡਨ ਐਡਮਿਨਿਸਟ੍ਰੇਸ਼ਨ ਉਹਨਾਂ ਦਾ ਆਫੀਸ਼ੀਅਲ, ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਇਹ ਦੱਸਿਆ ਵੀ ਜਿਹੜੀ US ਦੀ ਇੰਟੈਲੀਜੈਂਸ ਅਸੈਸਮੈਂਟ ਹੋਈ ਆ ਉਹਦੇ ਮੁਤਾਬਕ ਖਲਾ 3000 ਨਹੀਂ, ਇਸ ਤੋਂ ਵੱਧ ਕਿਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਾਰਥ ਕੋਰੀਆ ਦੇ ਟਰੂਪ ਰਸ਼ੀਆ ਦੇ ਵਿੱਚ ਟ੍ਰੇਨ ਹੋ ਰਹੇ ਆ ਤੇ ਉੱਥੇ ਜਿਹੜੇ ਆ ਉਹ ਰਸ਼ੀਆ ਦੇ ਨਾਲ ਫਾਈਟ ਕਰ ਰਹੇ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਇਹ ਵੀ ਖਬਰਾਂ ਆਈਆਂ ਸੀਗੀਆਂ, ਕੁਝ ਇੰਡੀਆ ਤੋਂ ਲੋਕ ਜਿਨ੍ਹਾਂ 'ਚ ਪੰਜਾਬੀ ਵੀ ਸੀ ਉਹ ਰਸ਼ੀਆ ਗਏ ਸੀ ਤੇ ਉਹਨਾਂ ਨੂੰ ਉੱਥੇ ਜਿਹੜਾ ਆਰਮੀ ਦੇ ਵਿੱਚ ਉਹਨਾਂ ਨੇ ਆਲਰੇਡੀ ਭਰਤੀ ਕਰ ਲਿਆ ਸੀਗਾ। ਸੋ ਹੁਣ ਕਲੀਅਰਲੀ ਇਹ ਹੋ ਗਿਆ ਵੀ ਨਾਰਥ ਕੋਰੀਆ ਓਪਨਲੀ ਰਸ਼ੀਆ ਦੀ ਜਿਹੜੀ ਸਪੋਰਟ ਆ ਉਹ ਕਰ ਰਿਹਾ ਹੈਗਾ। ਜੀ ਬਿਲਕੁਲ, ਇਸ ਚੀਜ਼ ਦਾ ਜਿਹੜਾ ਖੁਲਾਸਾ ਥੋੜ੍ਹੇ ਚਿਰ ਪਹਿਲਾਂ ਜਿਹੜਾ ਉਹ ਕੀਤਾ ਗਿਆ ਸੀਗਾ
ਸਾਊਥ ਕੋਰੀਆ ਦੀ ਜਿਹੜੀ ਇੰਟੈਲੀਜੈਂਸ ਆ ਉਸ ਦੇ ਦੁਆਰਾ, ਪਰ ਹੁਣ ਅਮਰੀਕਾ ਵਾਲਿਆਂ ਨੇ ਵੀ ਇਸ ਨੂੰ ਕਨਫਰਮ ਕਰ ਦਿੱਤਾ ਹੈਗਾ ਆ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਸਾਬਕਾ ਜਿਹੜੇ ਚੀਫ ਆਫ ਸਟਾਫ ਰਹੇ ਨੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ, ਜੌਨ ਕੈਲੀ, ਉਹਨਾਂ ਨੇ ਇੱਕ ਵਾਰੀ ਫਿਰ ਹੁਣ ਇਲੈਕਸ਼ਨ ਤੋਂ ਪਹਿਲਾਂ ਇਹ ਜਿਹੜੇ ਬਿਆਨ ਦਿੱਤੇ ਨੇ, ਜਿਸ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਟਰੰਪ ਹੋਣਾ ਨੇ ਹਿਟਲਰ ਦੀ ਪ੍ਰਸ਼ੰਸਾ ਕੀਤੀ ਸੀ ਜਦੋਂ ਉਹ ਆਫਿਸ ਦੇ ਵਿੱਚ ਸੀ। ਹਿਟਲਰ ਦਾ ਜਿਹੜਾ ਨਾਮ ਆ, ਸਾਰੀ ਦੁਨੀਆ ਉਸ ਤੋਂ ਵਾਕਿਫ ਆ ਵੀ ਉਸਨੇ ਕਿਸ ਤਰੀਕੇ ਦੇ ਨਾਲ ਯਹੂਦੀਆਂ ਦਾ ਕਤਲੇਆਮ ਕੀਤਾ ਸੀਗਾ, ਗੈਸ ਚੈਂਬਰ ਚ ਪਾਇਆ ਸੀ ਤੇ ਹੋਰ ਕਈ ਕੁਛ ਕੀਤਾ ਸੀ। 2017 ਤੋਂ 2019 ਦੇ ਦਰਮਿਆਨ ਜੌਨ ਕੈਲੀ ਟਰੰਪ ਹੋਣਾ ਦੇ ਚੀਫ ਆਫ ਸਟਾਫ ਰਹੇ ਹੈਗੇ ਆ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਆ, ਉਹ ਜਿਹੜੇ ਫੈਸਿਸਟ ਹੁੰਦੇ ਆ, ਫਾਸੀਵਾਦੀ ਜਿਸ ਨੂੰ ਆਖ ਦਿੱਤਾ ਜਾਂਦਾ ਵੀ, ਉਸ ਦੀ ਜਿਹੜੀ ਜਨਰਲ ਡੈਫੀਨੇਸ਼ਨ ਦੇ ਵਿੱਚ ਇਹ ਫਾਲ ਕਰਦੇ ਨੇ ਡੋਨਲਡ ਟਰੰਪ ਹੁਣੀ। ਇਲੈਕਸ਼ਨ ਤੋਂ ਐਨ 2 ਵੀਕ ਪਹਿਲਾਂ ਇਦਾਂ ਦਾ ਜਿਹੜਾ ਇਹ ਬਿਆਨ ਉਹਨਾਂ ਦੇ ਦੁਆਰਾ ਆਇਆ ਗਿਆ ਆ। ਅੱਜ ਹੀ ਕੱਲ ਜਿਹੜਾ ਇਹਨਾਂ ਦਾ ਇਹ ਰਿਮਾਰਕ ਕਹਿੰਦੇ ਵੀ ਪਬਲਿਸ਼ ਹੋਇਆ ਸੀ, ਜਦ ਇਹਨਾਂ ਨੇ ਨਿਊਯਾਰਕ ਟਾਈਮ ਦੇ ਨਾਲ ਇੱਕ ਇੰਟਰਵਿਊ ਕੀਤੀ ਸੀਗੀ। ਸੋ ਕਹਿੰਦੇ ਵੀ ਹੁਣ ਉਸ ਦੀ ਜਿਹੜੀ ਆਡੀਓ ਆ ਉਹ ਆਲਰੇਡੀ ਜਿਹੜੀ ਆਨਲਾਈਨ ਆ ਉਹ ਘੁੰਮ ਰਹੀ ਹੈਗੀ ਆ। ਕੈਲੀ ਹੁਣੀ ਪਹਿਲਾਂ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਦੇ ਤੌਰ ਦੇ ਉੱਤੇ ਜੁੜੇ ਸੀਗੇ। ਬਾਅਦ ਦੇ ਵਿੱਚ ਜੁਲਾਈ 2017 ਚ ਤੋਂ ਲੈ ਕੇ ਜਿਹੜਾ ਸ਼ੁਰੂਆਤੀ ਦੌਰ 2019 ਦੇ ਸਾਲ ਦੀ ਸ਼ੁਰੂਆਤ ਤੱਕ ਚੀਫ ਆਫ ਸਟਾਫ ਟਰੰਪ ਹੋਣਾ ਦੇ ਨਾਲ ਰਹੇ ਸੀਗੇ। ਉਹਨਾਂ ਨੇ ਕਿਹਾ ਆਪਣੀ ਇਸ ਇੰਟਰਵਿਊ ਦੇ ਵਿੱਚ ਵੀ ਟਰੰਪ ਹੋਣਾ ਨੇ ਇੱਕ ਵਾਰੀ ਨਹੀਂ, ਇੱਕ ਤੋਂ ਵੱਧ ਵਾਰ ਹਿਟਲਰ ਦੀ ਜਿਹੜੀ ਆ ਉਹ ਪ੍ਰਸ਼ੰਸਾ ਕੀਤੀ ਸੀ, ਜਿਸ ਦੇ ਵਿੱਚ ਟਰੰਪ ਹੁਣੀ ਕਹਿੰਦੇ ਸੀ ਵੀ ਇਹਦੇ ਵਿੱਚ ਵੀ ਕਈ ਜਿਹੜੀਆਂ ਚੰਗੀਆਂ ਚੀਜ਼ਾਂ ਸੀਗੀਆਂ। ਸਾਬਕਾ ਜਿਹੜੇ ਰਾਸ਼ਟਰਪਤੀ ਜਿਹੜੇ ਟਰੰਪ ਆ, ਉਹਨਾਂ ਦਾ ਫਾਰ ਰਾਈਟ ਏਰੀਏ ਨੂੰ ਲੈ ਕੇ ਅਥੋਰਿਟੇਰੀਅਨ ਦੀਆਂ ਡਿਕਟੇਟਰਸ ਆ, ਕਹਿੰਦੇ ਵੀ ਉਹਨਾਂ ਦੀ ਪ੍ਰਸ਼ੰਸਾ ਉਹ ਆਮ ਹੀ ਕਰਦੇ ਸੀਗੇ। ਸੋ ਕਹਿੰਦੇ ਵੀ ਸਰਟਨਲੀ ਫਿਰ ਇਹ ਜਿਹੜੀ ਫੇਸਿਸਟ ਦੀ ਜਿਹੜੀ ਡੈਫੀਨੇਸ਼ਨ ਆ ਉਸ ਬ੍ਰੈਕਟ ਦੇ ਵਿੱਚ ਆ ਜਾਂਦੇ ਨੇ। ਸੋ ਇਹ ਟਰੰਪ ਹੁਣਾਂ ਦੇ ਜਿਹੜੇ ਸਪੋਕਸਪਰਸਨ ਆ ਸਟੀਵਨ ਚਿਊਂਗ, ਉਹਨਾਂ ਨੇ ਕਿਹਾ ਉਸ ਤੋਂ ਬਾਅਦ ਦੇ ਵਿੱਚ ਕੈਲੀ ਹੁਣਾਂ ਦੇ ਇਸ ਬਿਆਨ ਤੋਂ ਬਾਅਦ ਚ ਕਹਿੰਦੇ ਵੀ ਉਹਨਾਂ ਨੇ ਆਪਣਾ ਸਿਰਫ ਇੱਕ ਮਜ਼ਾਕ ਬਣਾਇਆ ਆ। ਕਹਿੰਦੇ ਵੀ ਇਹ ਜਿਹੜੀਆਂ ਡੀਬੰਕ ਕੀਤੀਆਂ ਹੋਈਆਂ ਸਟੋਰੀਜ਼ ਆ ਉਸ ਨੂੰ ਬਾਰ-ਬਾਰ ਜੌਨ ਕੈਲੀ ਦੁਹਰਾ ਰਹੇ ਹੈਗੇ ਨੇ। ਟਰੰਪ ਹੁਣਾਂ ਨੇ ਚਿਊਂਗ ਜਿਹੜੇ ਉਹ ਦੱਸਦੇ ਨੇ ਵੀ ਟਰੰਪ ਹੁਣਾਂ ਨੇ ਹਮੇਸ਼ਾ ਹੀ ਸਰਵਿਸ ਤੇ ਸੈਕਰੀਫਾਈਸ ਉਹਨਾਂ ਦੀ ਪ੍ਰਸ਼ੰਸਾ ਕੀਤੀ ਆ, ਆਨਰ ਕੀਤੀ ਆ, ਜਿਹੜੇ ਵੀ ਸਾਡੇ ਮਿਲਟਰੀ ਦੇ ਵਿੱਚ ਬੰਦੇ ਬੁੜੀਆਂ ਜਿਹੜੇ ਉਹ ਕੰਮ ਕਰਦੇ ਹੈਗੇ ਨੇ। ਸੋ ਅਟਲਾਂਟਿਕ ਇਸ ਤੋਂ ਪਹਿਲਾਂ ਰਿਪੋਰਟ ਕੀਤਾ ਸੀਗਾ ਵੀ ਟਰੰਪ ਹੁਣਾਂ ਨੇ ਪ੍ਰਾਈਵੇਟਲੀ ਹਿਟਲਰ ਦੇ ਜਿਹੜੇ ਜਨਰਲ ਸੀਗੇ ਉਹਨਾਂ ਦੀ ਵੀ ਪ੍ਰਸ਼ੰਸਾ ਕੀਤੀ ਸੀ। ਅਗਲੀ ਖਬਰ ਵੱਲ ਚਲੀਏ ਤੇ ਟਰਕਿਸ਼ ਐਰੋਸਪੇਸ ਫਰਮ ਉੱਥੇ ਇੱਕ ਟੈਰਰਿਸਟ ਅਟੈਕ ਹੋਇਆ, ਜਿਹਦੇ ਨਾਲ 4 ਜਣਿਆਂ ਦੀ ਮੌਤ ਹੋਈ ਆ ਤੇ 14 ਜਾਣੇ ਬੁਰੀ ਤਰ੍ਹਾਂ ਅਫੈਕਟਡ ਹੋ ਗਏ ਹੈਗੇ ਆ। ਦਾ ਗਾਰਡੀਅਨ ਨਿਊਜ਼ਪੇਪਰ ਦੇ ਮੁਤਾਬਕ ਰਿਪੋਰਟਸ ਇਹ ਆ ਰਹੀਆਂ ਵੀ ਇੱਕ ਬਹੁਤ ਵੱਡਾ ਐਕਸਪਲੋਜ਼ਨ ਹੋਇਆ ਤੇ ਗਨ ਫਾਇਰ ਹੋਈ ਟੂਸਸ ਹੈੱਡਕੁਆਰਟਰ ਜੋ ਅੰਕਾਰਾ ਦੇ ਵਿੱਚ ਹੈਗਾ ਆ। ਹੋਸਟੇਜ ਲਾਈਜ਼ ਜਿਹੜੀ ਸਿਚੁਏਸ਼ਨ ਆ ਉਹ ਬਣੀ ਹੋਈ ਹੈਗੀ ਆ। ਜਿਹੜਾ ਬਲਾਸਟ ਆ ਉਹ 4 ਵਜੇ ਦੇ ਕਰੀਬ ਬੁੱਧਵਾਰ ਨੂੰ ਵਾਪਰਿਆ। ਇਹ ਉੱਥੇ ਦਾ ਲੋਕਲ ਟੀਵੀ ਦੱਸ ਰਿਹਾ ਤੇ ਕਹਿੰਦੇ ਪਏ ਟੂਸਸ ਫੈਸਿਲਿਟੀਜ਼ ਜੋ ਅੰਕਾਰਾ 'ਚ ਆ ਉਸ ਦੇ ਉੱਤੇ ਕੁਛ ਲੋਕ ਟੈਕਸੀ ਦੇ ਵਿੱਚ ਚੜ੍ਹ ਕੇ ਆਏ ਜਿਹਨੇ ਕਾਲੇ ਕੱਪੜੇ ਪਾਏ ਹੋਏ ਸੀ ਤੇ ਉਹਨਾਂ ਨੇ ਉੱਥੇ ਉਤਰ ਕੇ ਗੋਲੀਆਂ ਚਲਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ। ਇਹ ਹਜੇ ਕਲੀਅਰ ਨਹੀਂ ਹੈ ਵੀ ਕੌਣ ਸੀ ਇਸ ਅਟੈਕ ਦੇ ਪਿੱਛੇ। ਕੁਰਦਿਸ਼ ਮਿਲੀਟੈਂਟਸ ਦਾ ਇਸਲਾਮਿਕ ਸਟੇਟ ਗਰੁੱਪ ਤੇ ਲੈਫਟਲਿਸਟ ਐਕਸਟ੍ਰੀਮਿਸਟ ਜਿਹੜੇ ਆ ਇਹਨਾਂ ਦੇ ਉੱਤੇ ਸ਼ੱਕ ਕੀਤੀ ਜਾ ਰਹੀ ਹੈਗੀ ਆ। ਇਹ ਅਟੈਕ ਉਸ ਟਾਈਮ ਦੇ ਉੱਤੇ ਵਾਪਰਿਆ ਜਦੋਂ ਟਰਕਿਸ਼ ਪ੍ਰੈਜ਼ੀਡੈਂਟ ਰੈਸਿਪ ਐਰਦੋਗਨ ਰਸ਼ੀਅਨ ਸਿਟੀ ਆਫ ਕਾਜ਼ਾਨ ਦੇ ਵਿੱਚ ਬ੍ਰਿਕਸ ਦੀ ਜਿਹੜੀ ਸਮਿਟ ਹੋ ਰਹੀ ਆ ਮੇਜਰ ਇਮਰਜਿੰਗ ਮਾਰਕੀਟ ਨੇਸ਼ਨਸ ਦੀ, ਜਿਹਦੇ ਵਿੱਚ ਬ੍ਰਾਜ਼ੀਲ ਵੀ ਆ, ਰਸ਼ੀਆ ਵੀ ਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ ਉੱਥੇ ਪਹੁੰਚੇ ਹੋਏ ਸੀ। ਐਰਦੋਗਨ ਜੋ ਆ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਦੇ ਨਾਲ ਵੀ ਅੱਜ ਗੱਲਬਾਤ ਕਰਨਗੇ। ਟੂਸਸ ਜਿਹੜਾ ਆ ਟਰਕੀ ਦਾ ਬਹੁਤ ਹੀ ਇੰਪੋਰਟੈਂਟ ਡਿਫੈਂਸ ਤੇ ਐਵੀਏਸ਼ਨ ਕੰਪਨੀਜ਼ ਵਾਲਾ ਏਰੀਆ ਹੈਗਾ ਆ, ਜਿਹੜੇ ਕਿ ਪ੍ਰੋਡਿਊਸ ਕਰਦਾ ਕੰਟਰੀਜ਼ ਫਸਟ ਨੈਸ਼ਨਲ ਕੰਬੈਟ ਏਅਰਕ੍ਰਾਫਟ। ਤੇ ਟਰਕਿਸ਼ ਨਿਊਜ਼ਪੇਪਰ ਹੁਰੀਅਤ ਦੇ ਮੁਤਾਬਕ ਜਿਹੜੇ ਆ ਸਿਕਿਉਰਿਟੀ ਰੀਜ਼ਨ ਜਿਹੜੇ ਆ ਉਹ ਲੈਪਸ ਹੋਏ ਹੈਗੇ ਆ, ਜਿਸ ਕਰਕੇ ਇਹ ਅਟੈਕ ਹੋਇਆ ਹੈਗਾ। ਟਰਕੀ ਦਾ ਜਿਹੜਾ ਡਿਫੈਂਸ ਸੈਕਟਰ ਆ
ਜਿਹਨੂੰ ਬਹੁਤ ਮਸ਼ਹੂਰ ਇਸ ਕਰਕੇ ਜਾਣਿਆ ਜਾਂਦਾ ਵੀ ਬੇਰਖਤਾ ਡਰੋਨਸ ਇਹ ਬਣਾਉਂਦੇ ਆ। 80% ਉਹ ਐਕਸਪੋਰਟ ਹੁੰਦਾ ਹੈਗਾ, ਜਿਹਦੇ ਥਰੂ $10.2 ਬਿਲੀਅਨ ਉਹਨਾਂ ਨੇ ਸੰਨ 2023 ਦੇ ਵਿੱਚ ਬਣਾਏ ਸੀਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਜ਼ਰਾਈਲ ਦੇ ਦੁਆਰਾ ਲੈਬਨਾਨ ਦੇ ਉੱਤੇ ਲਗਾਤਾਰ ਹਮਲੇ ਜਾਰੀ ਆ। ਬੇਰੂਟ ਦੇ ਵਿੱਚ ਇੱਕ ਹਮਲੇ 'ਚ ਦਰਜਨ ਦੇ ਲੋਕਾਂ ਦੀ ਮੌਤ ਹੋਈ ਆ। ਚਸ਼ਮਦੀਦ ਗਵਾਹ ਜਿਹੜੇ ਉਹ ਦੱਸ ਰਹੇ ਆ, ਕਹਿੰਦੇ ਵੀ ਸਭ ਕੁਝ ਹਵਾ ਦੇ ਵਿੱਚ ਉੱਡ ਰਿਹਾ ਸੀ। ਇਜ਼ਰਾਈਲ ਨੇ ਕਿਹਾ ਵੀ ਹਜ਼ਬੁੱਲਾ ਦੇ ਜਿਹੜੇ ਟਾਰਗੇਟਸ ਕਰਕੇ ਉਹਨਾਂ ਉੱਤੇ ਹਮਲਾ ਜਿਹੜਾ ਉਹ ਕੀਤਾ ਜਾ ਰਿਹਾ ਆ। ਟਾਇਰੀ ਕਰਕੇ ਇੱਕ ਬਹੁਤ ਪੁਰਾਣਾ ਏਂਸ਼ੀਅੰਟ ਸਿਟੀ ਆ, ਉੱਥੇ ਇਜ਼ਰਾਈਲ ਦੇ ਦੁਆਰਾ ਹਮਲੇ ਕੀਤੇ ਗਏ ਆ। ਮਿਲਟਰੀ ਕੈਂਪੇਨ ਕਹਿੰਦੇ ਵੀ ਇਸ ਟਾਈਮ ਇਹ ਚੱਲ ਰਿਹਾ ਹੈਗਾ ਆ। ਉਧਰ ਯੂਐਸ ਕਹਿੰਦੇ ਵੀ ਕੋਸ਼ਿਸ਼ ਕਰ ਰਹੇ ਆ ਵੀ ਇੱਥੇ ਜਿਹੜਾ ਕੌਨਫਲਿਕਟ ਆ ਉਹ ਪਹਿਲਾਂ ਦੇ ਨਾਲੋਂ ਜਿਹੜਾ ਉਹ ਘਟੇ, ਪਰ ਹਾਲ ਦੀ ਘੜੀ ਇਜ਼ਰਾਈਲ ਉਸੇ ਤਰੀਕੇ ਦੇ ਨਾਲ ਆਪਣੀਆਂ ਜਿਹੜੀਆਂ ਆ ਕਹਿ ਲਓ ਵੀ 에ਅਰ ਸਟ੍ਰਾਈਕਸ ਆ ਉਹਨਾਂ ਨੂੰ ਜਾਰੀ ਜਿਹੜਾ ਉਹ ਰੱਖਿਆ ਆ। ਐਂਥਨੀ ਬਲਿੰਕਨ, ਜਿੱਦਾਂ ਆਪਾਂ ਕੱਲ ਦੱਸਿਆ ਸੀਗਾ ਵੀ ਉਹ 11ਵੇਂ ਦੌਰੇ ਦੇ ਉੱਤੇ ਆ ਉਸ ਇਲਾਕੇ ਦੇ ਗਾਜ਼ਾ ਦੇ ਦੁਆਰਾ, ਜਦ ਗਾਜ਼ਾ ਦੇ ਵਿੱਚ ਜਿਹੜੀ ਇਹ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਦੇ ਦੂਜਾ ਦਿਨ ਜਿਹੜਾ ਉੱਥੇ ਰਿਹਾ ਆ। ਸੋ ਕਹਿੰਦੇ ਵੀ ਅਜੇ ਤੱਕ ਅਸਫਲ ਰਹੇ ਨੇ ਇਹ ਜਿਹੜਾ ਕੌਨਫਲਿਕਟ ਆ ਜਿਹੜਾ ਵੱਧਦਾ ਹੋਇਆ ਆ ਉਸ ਨੂੰ ਰੋਕਣ ਦੇ ਵਿੱਚ। ਇਜ਼ਰਾਈਲ ਦੀ ਮਿਲਟਰੀ ਨੇ ਟਾਇਰੀ ਦੇ ਵਿੱਚ ਜਿਹੜੇ ਹਮਲੇ ਜਿਹੜੇ ਕੀਤੇ ਆ, ਕਹਿੰਦੇ ਵੀ ਉਹਨਾਂ ਨੇ ਪਹਿਲਾਂ ਵਾਰਨਿੰਗ ਦੇ ਦਿੱਤੀ ਸਿਵਿਲੀਅਨਸ ਨੂੰ ਵੀ ਤੁਸੀਂ ਇੱਥੋਂ ਨਿਕਲ ਜਾਓ। ਸੋ ਇਹ ਗਾਜ਼ਾ ਦੇ ਵਿੱਚ ਵੀ ਇਦਾਂ ਹੀ ਜਿਹੜਾ ਉਹ ਹੋਇਆ ਸੀਗਾ। ਉਧਰ ਬਲਿੰਕਨ ਹੋਣਾ ਨੇ ਕਿਹਾ ਵੀ ਪੋਸੀਬਿਲਿਟੀ ਹੈਗੀ ਆ ਵੀ ਨਵੇਂ ਜਿਹੜੇ ਫਰੇਮਵਰਕ ਆ ਉਹਨਾਂ ਉੱਤੇ ਚਰਚਾ ਜਿਹੜੀ ਉਹ ਚੱਲੇ ਸੀਜ਼ ਫਾਇਰ ਡੀਲ ਨੂੰ ਜਿਹੜੀ ਉਹ ਲੈ ਕੇ। ਜਿਉਂ ਦੇਖਿਆ ਜਾਵੇ ਹਰਜੋਤ ਸਿੰਘ ਜੀ, ਹਮਾਸ ਦੇ ਕਾਫੀ ਲੀਡਰ ਜਿਹੜੇ ਇਹਨਾਂ ਨੇ ਖਤਮ ਕਰ ਦਿੱਤੇ ਆ। ਜਿਹੜਾ ਕੋਈ ਗੱਲਬਾਤ ਕਰਨ ਦੇ ਲਈ ਆਉਂਦਾ ਆ ਉਸ ਨੂੰ ਵੀ ਇਹਨਾਂ ਨੇ ਮਾਰ ਦਿੱਤਾ ਸੀ। ਫਿਰ ਜਿਹਨੇ 7 ਅਕਤੂਬਰ ਨੂੰ ਹਮਲਾ ਕੀਤਾ ਸੀ ਇਜ਼ਰਾਈਲ ਦੇ ਉੱਤੇ, ਉਸ ਦਾ ਮੇਨ ਮਾਸਟਰਮਾਈਂਡ ਸੀ ਸਿਨਵਰ, ਉਸ ਨੂੰ ਵੀ ਇਹਨਾਂ ਨੇ ਜਿਹੜਾ ਉਹ ਮਾਰ ਦਿੱਤਾ ਸੀਗਾ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਹੋਰ ਕੀ ਇੱਥੇ ਬਣਦਾ ਆ। ਉਹ ਤਾਂ ਉੱਥੇ ਬਥੇਰੇ ਜਿਹੜੇ ਮੁਸਲਿਮ ਮੁਲਕ ਹੈਗੇ ਨੇ, ਪਰ ਉਹ ਵੀ ਜਿਹੜੇ ਆ ਕੋਈ ਜ਼ਿਆਦਾ ਉਸਨਾਂ ਦੇ ਵਿੱਚ ਕੋਈ ਬੋਲ ਨਹੀਂ ਰਿਹਾ ਵੀ ਇਹ ਜਿਹੜੀ ਲੜਾਈ ਆ ਕਿਸੇ ਤਰੀਕੇ ਦੇ ਨਾਲ ਬੰਦ ਹੋਵੇ। ਮਿਡਲ ਈਸਟ ਦੇ ਵਿੱਚ ਜਦ ਵੀ ਇੱਦਾਂ ਦੀ ਸਮੱਸਿਆ ਜਿਹੜੀ ਉਹ ਬਣਦੀ ਆ, ਇਸ ਦਾ ਅਸਰ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਆ। ਆਲਰੇਡੀ ਯੂਕਰੇਨ ਦਾ ਮੁੱਦਾ 2 ਸਾਲ ਹੋ ਗਿਆ, ਉਹ ਕਿਸੇ ਤਣ ਪੱਤਰ ਨਹੀਂ ਲੱਗਾ, ਤੇ ਉਸ ਤੋਂ ਦਰਮਿਆਨ ਮਿਡਲ ਈਸਟ ਦੇ ਵਿੱਚ ਇਹ ਜਿਹੜੀ ਲੜਾਈ ਆ ਉਸ ਨੂੰ ਲੈ ਕੇ ਕਾਫੀ ਰੌਲਾ ਆ। ਬੀਤੇ ਵੀਕਐਂਡ ਦੇ ਉੱਤੇ ਜਦ ਡਾਕੂਮੈਂਟਸ ਲੀਕ ਹੋਏ ਸੀ ਈਰਾਨ ਤੇ ਇਜ਼ਰਾਈਲ ਦੀ ਜਿਹੜੀ ਲੜਾਈ ਆ ਉਸ ਨੂੰ ਜਿਹੜਾ ਉਹ ਲੈ ਕੇ ਉਸ ਦੇ ਬਾਬਤ, ਤਾਂ ਉਹ ਜਿਹੜੀ ਇੱਕ ਦਿੱਕਤ ਨਵੀਂ ਜਿਹੜੀ ਉਹ ਪੈਦਾ ਹੋਈ ਆ। ਬਲਿੰਕਨ ਹੋਣਾ ਨੇ ਡਿਸਕਸ਼ਨਸ ਨੂੰ ਜਿਹੜਾ ਪਹਿਲਾਂ ਸੀਜ਼ ਫਾਇਰ ਪਲਾਨ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਸੀ, ਜਿਸ ਨੂੰ ਯੂਐਸ ਨੇ ਕਈ ਮਹੀਨੇ ਤੱਕ ਪ੍ਰਚਾਰਿਆ ਸੀ ਤੇ ਹਮਾਸ ਨੇ ਉਸ ਨੂੰ ਰਿਜੈਕਟ ਜਿਹੜਾ ਉਹ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨਿਤਨਿਆਹੂ ਨੇ ਵੀ ਬਹੁਤ ਵਾਰੀ ਅਮਰੀਕਾ ਤੇ ਹੋਰ ਦੁਨੀਆ ਦੇ ਦੁਆਰਾ ਸੀਜ਼ ਫਾਇਰ ਦੀ ਜਿਹੜੀ ਗੱਲ ਕਰਨ ਨੂੰ ਜਾਂ ਸੀਜ਼ ਫਾਇਰ ਕਰਨ ਨੂੰ ਲੈ ਕੇ ਨਾ ਕਰ ਦਿੱਤੀ ਸੀ। ਅਗਲੀ ਖਬਰ ਵੱਲ ਚਲੀਏ। ਰਸ਼ੀਆ ਦੇ ਵਿੱਚ ਬ੍ਰਿਕਸ ਦੀ ਮੀਟਿੰਗ ਹੋਈ ਹੈਗੀ ਆ। ਪੁਟਨ ਨੇ ਵੈਸਟ ਨੂੰ ਇਹ ਸ਼ੋਅ ਕੀਤਾ ਹੈ ਕਿ ਮੈਂ ਪੂਰੀ ਤਰ੍ਹਾਂ ਕਾਇਮ ਹੈਗਾ, ਇੰਨੇ ਮੁਲਕ ਜਿਹੜੇ ਆ ਮੇਰੇ ਨਾਲ ਆ, ਚਾਈਨਾ, ਇੰਡੀਆ, ਬ੍ਰਾਜ਼ੀਲ, ਟਰਕੀ ਤੇ ਹੋਰ। ਉਹ ਕਹਿ ਰਹੇ ਆ ਵੀ 30 ਦੇ ਕਰੀਬ ਜਿਹੜੇ ਮੁਲਕ ਆ ਉਹ ਬ੍ਰਿਕਸ ਨੂੰ ਜੁਆਇਨ ਕਰਨ ਜਾ ਰਹੇ ਹੈਗੇ ਆ। ਸੋ ਇਹ ਲੜਾਈ ਜਿਹੜੀ ਆ ਹੁਣ ਆਮੋ ਸਾਹਮਣੇ ਹੋ ਗਈ ਹੈਗੀ ਆ। ਚਾਈਨਾ ਦੇ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਬ੍ਰਿਕਸ ਦੀ ਜਿਹੜੀ ਸਮਿਟ ਰਸ਼ੀਆ ਦੇ ਵਿੱਚ ਹੋਈ ਆ ਉਹਦੇ ਵਿੱਚ ਇਹ ਸ਼ੋਅ ਕੀਤਾ ਮਿਲ ਕੇ ਵੀ ਅਸੀਂ ਹੁਣ ਫਰੈਂਡ ਹੈਗੇ ਆ। ਸਾਡੀ ਜਿਹੜੀ ਰਿਲੇਸ਼ਨਸ਼ਿਪ ਸੀਗੀ ਇੱਕ ਦੁਸ਼ਮਣੀ ਵਾਲੀ, ਉਹ ਹੁਣ ਫਰੈਂਡਸ਼ਿਪ ਦੇ ਵਿੱਚ ਬਦਲੀ ਹੋਈ ਹੈਗੀ ਆ। ਜੀ ਤੇ ਮੋਦੀ ਇਹ 5 ਸਾਲ ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ, ਪਿਛਲੇ 5 ਸਾਲ। ਪਰ ਇਸ ਸਮਿਟ ਦੇ ਵਿੱਚ ਸਭ ਤੋਂ ਜ਼ਿਆਦਾ ਹਾਈਲਾਈਟ ਇਹੀ ਹੋਇਆ, ਕਿਉਂਕਿ ਤੁਸੀਂ ਪੰਜਾਬੀ ਰੇਡੀਓ USA ਤੇ ਵੀ ਸੁਣਿਆ ਹੋਣਾ, ਪਿਛਲੇ ਦਿਨਾਂ ਦੇ ਵਿੱਚ ਇੰਡੀਆ ਵਾਲਿਆਂ ਨੇ ਕਾਫੀ ਵੱਡਾ ਏਰੀਆ 4000 ਸਕੁਅਰ ਮਾਈਲ ਸ਼ਾਇਦ ਉਹ ਜਿਹੜਾ ਏਰੀਆ ਆ ਉਹ ਚਾਈਨਾ ਨੂੰ ਦੇਣਾ ਮੰਨ ਲਿਆ ਸੀ, ਤੇ ਤਾਂ ਕਰਕੇ ਜਿਹੜੀ ਬਾਰਡਰ ਦੇ ਉੱਤੇ ਲੜਾਈ ਆ ਉਹ ਬੰਦ ਹੋ ਜਾਏ। 2 ਦਿਨ ਪਹਿਲਾਂ ਹੀ ਜਿਹੜੀ ਆ ਨਿਊ ਦਿੱਲੀ ਨੇ ਇਹ ਡੀਲ ਬੇਜਿੰਗ ਦੇ ਨਾਲ 4 ਸਾਲਾਂ ਤੋਂ ਜਿਹੜਾ ਮਿਲਟਰੀ ਸਟੈਂਡ ਆਫ ਚੱਲ ਰਿਹਾ ਸੀ ਉਹਨਾਂ ਦਾ, ਡਿਸਪਿਊਟਡ ਹਿਮਾਲੀਅਨ ਫਰੰਟੀਅਰ ਦੇ ਵਿੱਚ ਉਹ ਉਹਦੇ ਤੇ ਐਗਰੀਮੈਂਟ ਕਰ ਲਿਆ ਸੀ।
ਤੇ ਹੁਣ ਚਾਈਨਾ ਤੇ ਇੰਡੀਆ ਦੋਸਤੀ ਵਾਂਗ ਉਹ ਰਸ਼ੀਆ ਦੇ ਵਿੱਚ ਉਹਨਾਂ ਨੇ ਸ਼ੋਅ ਕੀਤਾ ਹੈਗਾ ਵੀ ਅਸੀਂ ਜਿਹੜੇ ਆ ਦੋਨੋਂ ਮੁਲਕ ਫਰੈਂਡ ਹੈਗੇ ਆ। ਹੂੰ, ਸੋ ਇਹ ਇੱਕ ਬੜੀ ਸਰਪ੍ਰਾਈਜ਼ਿੰਗ ਜਿਹੜੀ ਗੱਲ ਆ ਉਹ ਵੀ ਆਈ ਹੈਗੀ ਆ। ਦੂਸਰੇ ਪਾਸੇ ਜਿਹੜਾ ਰਸ਼ੀਆ ਆ ਉਹ ਵੈਸਟ ਨੂੰ ਇਹ ਸ਼ੋਅ ਕਰਨ ਦੇ ਵਿੱਚ ਵੀ ਕਾਮਯਾਬ ਹੋ ਗਿਆ ਵੀ ਮੇਰੇ ਨਾਲ ਈਵਨ ਦੋ ਮੈਨੂੰ ਵਾਰ ਕ੍ਰਿਮੀਨਲ ਡਿਕਲੇਅਰ ਕੀਤਾ ਹੋਇਆ ਹੈਗਾ, ਪਰ ਮੇਰੇ ਨਾਲ ਦੁਨੀਆ ਦੇ 20 ਤੋਂ ਵੱਧ ਲੀਡਰ ਜਿਹੜੇ ਆ ਉਹ ਸਿਟੀ ਆਫ ਕਜ਼ਾਨ ਦੇ ਵਿੱਚ ਇਕੱਠੇ ਹੋਏ ਹੈਗੇ ਆ ਔਨ ਦ ਬੈਂਕਸ ਆਫ ਵੋਲਗਾ, ਜਿਹਦੇ ਵਿੱਚ ਤਾਇਪ ਐਰਦੋਗਨ ਜੋ ਲੀਡ ਕਰ ਰਹੇ ਆ, ਨਾਟੋ ਮੈਂਬਰ ਟਰਕੀ ਦੇ, ਇਰਾਨੀਅਨ ਪ੍ਰੈਜ਼ੀਡੈਂਟ ਮਸੂਦ ਪੈਜ਼ਿਸ਼ਕਿਅਨ ਇਹ ਵੀ ਉੱਥੇ ਪਹੁੰਚੇ ਹੋਏ ਸੀ। ਸੋ 43 ਪੇਜਾਂ ਦੀ ਫਾਈਨਲ ਕਮਿਊਨੀਕਿਊ ਉਹਨਾਂ ਨੇ ਕ੍ਰੀਏਟ ਕੀਤੀ ਹੈਗੀ ਆ, ਜਿਹਦੇ ਵਿੱਚ ਜੀਓ ਪੋਲਿਟਿਕਸ, ਨੈਰਕੋਟਿਕਸ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਸਾਰਾ ਕੁਛ ਕਿਸ ਤਰ੍ਹਾਂ ਜਿਹੜੀ ਕਰੰਸੀ ਆ ਉਹ ਡਾਲਰ ਦੇ ਅਗੇਂਸਟ ਬਣਾਉਣਗੇ। ਹਾਲਾਂਕਿ ਉਹਦੀ ਕੋਈ ਜਿਹੜੀ ਆ ਟਾਈਮ ਲਾਈਨ ਨਹੀਂ ਦੱਸੀ ਗਈ ਹੈਗੀ। ਚਾਈਨਾ ਤੇ ਜਿਹੜਾ ਇੰਡੀਆ ਆ ਉਹ ਰਸ਼ੀਆ ਦਾ 90% ਗੈਸ ਜਿਹੜਾ ਆਇਲ ਆ ਉਹ ਬਾਈ ਕਰਦਾ ਹੈਗਾ ਜੀ। ਆ। ਮਾਸਕੋ ਹੂੰ, ਦਾ ਬਿਗੇਸਟ ਫੋਰਨ ਕਰੰਸੀ ਅਰਨਰ ਇਹ ਹੈਗਾ। ਰਸ਼ੀਆ ਵਰਲਡ ਦਾ ਸੈਕੰਡ ਲਾਰਜੈਸਟ ਆਇਲ ਐਕਸਪੋਰਟਰ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ। ਪੁਟਨ ਨੇ ਇਹ ਕਿਹਾ ਵੀ 30 ਜਿਹੜੇ ਮੁਲਕ ਆ ਉਹਨਾਂ ਨੇ ਇੰਟਰਸਟ ਸ਼ੋਅ ਕੀਤਾ ਹੈ ਵੀ ਉਹ ਬ੍ਰਿਕਸ ਨੂੰ ਜੁਆਇਨ ਕਰਨਗੇ। ਤੇ ਇਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਬ੍ਰਿਕਸ ਗਰੁੱਪ ਜਿਹੜਾ ਆ ਉਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈਗਾ। ਤੇ ਦੋ ਕੰਟਰੀਜ਼ ਜਿਹੜੀਆਂ ਰੀਲੀ ਮੈਟਰ, ਚਾਈਨਾ ਤੇ ਇੰਡੀਆ, ਹੂੰ, ਸੋ ਉਹ ਐਗਰੀ ਕਰ ਰਹੇ ਹੈਗੇ ਇਹਦੇ ਉੱਤੇ। ਜਿਹੜੇ ਇੱਕ ਓਨੀਲ ਕਰਕੇ ਹੈਗੇ ਆ ਫਾਈਨੈਂਸ਼ੀਅਲ ਐਨਾਲਿਸਟ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਇੱਕ ਵੱਡਾ ਸਟੈਪ ਜਿਹੜਾ ਆ ਰਸ਼ੀਆ ਵਾਲੇ ਕਰਨ ਜਾ ਰਹੇ, ਸੌਰੀ ਬ੍ਰਿਕਸ ਵਾਲੇ ਕਰਨ ਜਾ ਰਹੇ, ਜਿਹਦੇ ਵਿੱਚ ਇੰਡੀਆ ਵੀ ਆ, ਬ੍ਰਾਜ਼ੀਲ ਵੀ ਆ, ਰਸ਼ੀਆ ਵੀ ਹੈਗਾ, ਸਾਊਥ ਅਫਰੀਕਾ ਵੀ ਹੈਗਾ। ਸੋ ਇਹ ਉਹਨਾਂ ਦੀ ਜਿਹੜੀ ਮੀਟਿੰਗ ਆ ਅੱਜ ਕੱਲ ਰਸ਼ੀਆ ਦੇ ਵਿੱਚ ਚੱਲ ਰਹੀ ਹੈਗੀ ਆ। ਬਿਲਕੁਲ ਹਰਜੋਤ ਸਿੰਘ ਜੀ, ਇਹ ਇੱਕ ਨਵਾਂ ਫਰੰਟ ਆ ਵੈਸਟ ਨੂੰ ਜਿਹੜਾ ਉਹ ਦੇਖਣਾ ਪੈਣਾ। ਡਾਲਰ ਦੀ ਜਿਹੜੀ ਡੋਮੀਨੈਂਸ ਆ ਉਸ ਨੂੰ ਲੈ ਕੇ ਵੀ ਇਹ ਇੱਕ ਖਤਰਾ ਜਿਹੜਾ ਇਹਨਾਂ ਨੂੰ ਜ਼ਰੂਰ ਬਣਿਆ ਪਿਆ ਹੈਗਾ ਜਿਹੜੇ ਜਿਮ ਓਨੀਲ ਆ, ਗੋਲਡਮਨ ਸੈਕਸ ਦੇ ਜਿਹੜੇ ਸਾਬਕਾ ਇਕੋਨੋਮਿਸਟ ਆ, 2 ਦਹਾਕੇ ਪਹਿਲਾਂ ਜਿਹੜਾ ਆ ਇਹ ਬ੍ਰਿਕ ਇੱਕ ਆਈਡੀਆ ਜਿਹੜਾ ਉਹ ਨਿਕਲਿਆ ਸੀ ਗੋਲਡਮਨ ਸੈਕਸ ਦੇ ਅੰਦਰੋਂ ਹੀ। ਕਹਿੰਦੇ ਵੀ ਇਹ ਆਈਡੀਆ ਆਇਆ ਸੀ ਜਿਸ ਦੇ ਵਿੱਚ ਕਹਿੰਦੇ ਵੀ 45% ਜਿਹੜੀ ਪਾਪੂਲੇਸ਼ਨ ਵਰਲਡ ਦੀ ਆ ਉਹਨਾਂ ਦੇ ਕੋਲ ਜਿਹੜੀ 35% ਜਿਹੜੀ ਗਲੋਬਲ ਇਕੋਨਮੀ ਹੈਗੀ, ਦੁਨੀਆ ਦੀ ਇਕੋਨਮੀ ਹੈਗੀ ਆ। ਬ੍ਰਿਕਸ ਸਮਿਟ ਕਲੈਸ਼ ਹੁੰਦਾ ਆ, ਕਹਿੰਦਾ ਵੀ ਸਿੱਧਾ ਹੀ ਇੰਟਰਨੈਸ਼ਨਲ ਮੋਨਿਟਰੀ ਫੰਡ ਤੇ ਜਿਹੜੀਆਂ ਵਰਲਡ ਬੈਂਕ ਐਨੂਅਲ ਮੀਟਿੰਗਸ ਦੇ ਨਾਲ ਜਿਸ ਟਾਈਮ ਦੇ ਉੱਤੇ ਵਾਸ਼ਿੰਗਟਨ 'ਚ ਉਹਨਾਂ ਦੀਆਂ ਜਿਹੜੀਆਂ ਮੀਟਿੰਗਸ ਆ ਉਹ ਹੋ ਰਹੀਆਂ ਆ। ਸੋ ਇਸ ਮੌਲੇ ਜੇ ਦੇਖਿਆ ਜਾਵੇ ਤਾਂ ਬ੍ਰਿਕ ਦੀ ਚਰਚਾ ਜਿਹੜੀ ਆ ਉਹ ਜ਼ਿਆਦਾ ਹੈਗੀ ਆ। ਸੋ ਸਿਟੀ ਆਫ ਖਜ਼ਾਨ ਦੇ ਵਿੱਚ ਇਹ ਜਿਹੜੀ ਉਹ ਚੱਲ ਰਹੀ ਆ। 43 ਪੇਜਾਂ ਦੀ ਇਸ ਦੇ ਵਿੱਚ ਕਮਿਊਨੀਕੇਸ਼ਨ ਸਮਿਟ ਆ, ਜਿਸ ਦੇ ਵਿੱਚ ਜੀਓ ਪੋਲਿਟਿਕਸ ਤੋਂ ਲੈ ਕੇ ਨਾਰਕੋਟਿਕਸ ਤੋਂ ਲੈ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਚਰਚਾ ਆ, ਤੇ ਬਿਗ ਕੈਟਸ ਜਿਹੜੇ ਐਨੀਮਲ ਦੇ ਇਸ਼ੂਜ਼ ਆ, ਹੋਰ ਜਿਹੜੇ ਮੇਜਰ ਇਸ਼ੂਜ਼ ਆ, ਕਹਿੰਦੇ ਵੀ ਉਹਨਾਂ ਨੂੰ ਵੀ ਇਸ ਦੇ ਵਿੱਚ ਜਗ੍ਹਾ ਦਿੱਤੀ ਗਈ ਆ। ਇਹ ਉਹੀ ਸਾਰੇ ਮੁਲਕ ਨੇ ਜਿਹੜੇ ਯੂਐਨ ਦੇ ਵਿੱਚ ਜਦੋਂ ਰੂਸ ਦੇ ਉਲਟ ਮਤੇ ਪਾਸ ਕੀਤੇ ਜਾਂਦੇ ਸੀ ਜਾਂ ਮਤੇ ਪਾਏ ਜਾਂਦੇ ਸੀ, ਇਹ ਆਈਦਰ ਇਸ ਦੇ ਉਲਟ ਜਾਂ ਉਸ ਵੋਟਿੰਗ ਦੇ ਵਿੱਚ ਹਿੱਸਾ ਨਹੀਂ ਸੀ ਲੈਂਦੇ। ਪੁਤਿਨ ਇਹ ਚੀਜ਼ ਜਿਹੜੀ ਉਹ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਵੈਸਟ ਨੇ ਚਾਹੇ ਬਹੁਤ ਸਾਰੀਆਂ ਸਾਡੇ ਉੱਤੇ ਰੋਕਾਂ ਲਾਈਆਂ, ਸਾਡੇ ਸਾਥੀਆਂ ਦੇ ਉੱਤੇ ਰੋਕਾਂ ਲਾਈਆਂ, ਪਰ ਫਿਰ ਵੀ ਅਸੀਂ ਅਲੱਗ ਥਲੱਗ ਨਹੀਂ ਪਏ, ਇਕੱਲੇ ਨਹੀਂ ਹੈਗੇ। ਇਨਫੈਕਟ ਜਿਹੜਾ ਆ ਅਸੀਂ ਨਾਲ ਆ, 30 ਤੋਂ ਵੱਧ ਮੁਲਕ ਜਿਹੜੇ ਆ ਸਾਡੇ ਨਾਲ ਜੁੜੇ ਹੋਏ ਹੈਗੇ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ 30 ਤੋਂ ਵੱਧ ਜਿਹੜੀਆਂ ਸਟੇਟਸ ਆ, ਕੰਟਰੀਜ਼ ਆ, ਇਸ ਦਾ ਸਾਥ ਜਿਹੜਾ ਆ ਉਹ ਮੰਗਣ ਦੀ ਜਿਹੜੀ ਉਹ ਗੱਲ ਕਰ ਰਹੇ ਆ। ਸੋ ਇਹ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਚੈਲੰਜ ਜਿਹੜਾ ਆ ਇਹ ਕੀ ਇਸ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਰਹਿੰਦਾ ਆ। ਨਾਲ ਦੇ ਨਾਲ ਕੀ ਇਹ ਆਪਣੀ ਨਵੀਂ ਕਰੰਸੀ ਜਾਂ ਆਪਣੇ ਇੱਕ ਨਵੇਂ ਬੈਂਕ ਦੀ ਚਰਚਾ ਕਰਦੇ ਆ, ਉਹ ਇੱਕ ਵੱਡੀ ਜਿਹੜੀ ਚਰਚਾ ਹੋਊਗੀ। ਸਾਊਦੀ ਅਰੇਬੀਆ ਵੀ ਵਿੱਚ ਟੁੱਟ ਕੇ ਇਹਨਾਂ ਦੇ ਨਾਲ ਜਾਂਦਾ ਆ। ਕਈ ਵਾਰ ਉਹਨਾਂ ਨੇ ਆਲਰੇਡੀ ਹੁਣ ਐਕਸਪੋਰਟ ਇੰਪੋਰਟ ਦਾ ਕੰਮ US ਡਾਲਰ ਦੀ ਬਜਾਏ ਹੋਰ ਕਰੰਸੀ ਦੇ ਵਿੱਚ ਕੀਤਾ ਆ। ਇਹਦੇ ਨਾਲ ਕੀ ਜਿਹੜਾ ਉਹ ਅਸਰ ਪਊਗਾ, ਇਹ ਜਿਹੜਾ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ
ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵਾਪਰੀ ਹੈਗੀ ਆ। ਬਿਲਕੁਲ। ਕੈਨੇਡਾ ਦੇ ਵਿੱਚ ਉੱਥੇ ਇੱਕ ਰੈਪਿਡ ਰਿਸਪੌਂਸ ਮੈਕੈਨਿਜ਼ਮ ਰਿਪੋਰਟ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੇਸ਼ ਕੀਤੀ ਗਈ ਆ। ਉਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਆ, ਪਹਿਲਾਂ ਹੁਣ ਸਾਨੂੰ ਸਾਰਿਆਂ ਨੂੰ ਪਤਾ ਚੱਲੇ ਚੱਕਿਆ ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਤੋਂ ਲੈ ਕੇ ਰਾਹ ਤੋਂ ਲੈ ਕੇ ਉੱਥੇ ਦੇ ਐਂਬੈਸਡਰ, ਡਿਪਲੋਮੈਟ ਸਾਰੇ ਜਿਹੜੇ ਆ ਉਹ ਕਿਸ ਤਰ੍ਹਾਂ ਸਿੱਖਾਂ ਨੂੰ ਮਾਰਨ ਦੇ ਵਿੱਚ ਇਨਵੋਲਵ ਸੀ। ਹੁਣ ਇਹ ਰਿਪੋਰਟ ਜਿਹੜੀ ਪੇਸ਼ ਕੀਤੀ ਗਈ ਆ, ਮੀਡੀਆ ਤੇ ਪੇਸ਼ ਕੀਤੀ ਗਈ ਆ ਵੀ ਕਿਸ ਤਰ੍ਹਾਂ ਜਿਹੜਾ ਇੰਡੀਆ ਦਾ ਮੀਡੀਆ ਆਊਟਲੈਟਸ ਹੈਗਾ, ਇੰਡੀਆ ਮੋਦੀ ਦੇ ਅਲਾਈਨਡ ਜਿਹੜੇ ਮੀਡੀਆ। ਜਰਨਲਿਸਟ ਹੈਗੇ ਆ, ਉਹ ਕਿਸ ਤਰ੍ਹਾਂ ਸਿੱਖਾਂ ਨੂੰ ਬਦਨਾਮ ਕਰ ਰਹੇ ਆ, ਕਿਸ ਤਰ੍ਹਾਂ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਟਰੂਡੋ, ਉਹਨਾਂ ਨੂੰ ਜਿਹੜਾ ਬਦਨਾਮ ਕਰ ਰਹੇ ਹੈਗੇ ਆ। ਸੋ ਇਸ ਰਿਪੋਰਟ ਦੇ ਵਿੱਚ ਬੜੇ ਹੈਰਾਨੀਜਨਕ ਉਹਨਾਂ ਨੇ ਤੱਥ ਪੇਸ਼ ਕੀਤੇ ਆ ਵੀ ਕਿੱਦਾਂ ਦੀਆਂ ਜਿਹੜੀਆਂ ਨੈਰੇਟਿਵ ਗਲਤ ਸਿਰਜਿਆ ਜਾਂਦਾ ਹੈਗਾ ਤਾਂ ਕਿ ਕਿਸੇ ਨੂੰ ਅੱਤਵਾਦੀ ਬਣਾਇਆ ਜਾ ਸਕੇ, ਟਰੂਡੋ ਨੂੰ ਇਹ ਕਿਹਾ ਜਾਵੇ ਵੀ ਇਹ ਖਾਲਿਸਤਾਨੀਆਂ ਦਾ ਸਮਰਥਕ ਹੈਗਾ। ਸੋ ਇਸ ਰਿਪੋਰਟ ਦੇ ਵਿੱਚ ਕੁਝ ਹਰਜੋਤ ਸਿੰਘ ਜਿਹੜੀਆਂ ਜੀ, ਆਪਾਂ ਇਸ ਰਿਪੋਰਟ ਦੀ ਤੇ ਚਰਚਾ ਕਰਦੇ ਹਾਂ। ਇੱਕ ਬ੍ਰੇਕ ਦਾ ਵਕਤ ਹੋ ਗਿਆ, ਆਪਾਂ ਜੀ ਬ੍ਰੇਕ ਲੈ ਕੇ ਆ ਕੇ ਤੇ ਇਹ ਜਿਹੜੀ ਰਿਪੋਰਟ ਆ, ਰੈਪਿਡ ਰਿਸਪੌਂਸ ਮੈਕੈਨਿਜ਼ਮ ਵਾਲੀ ਰਿਪੋਰਟ ਆ, ਉਸ ਉੱਤੇ ਆਪਾਂ ਚਰਚਾ ਕਰਾਂਗੇ। ਸਰੋਤਿਓ ਦਰਸ਼ਕੋ, ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਕੁਛ ਹੀ ਜਿਹੜੇ ਉਹ ਮਿੰਟਾਂ ਦੇ ਵਿੱਚ ਵਾਪਸ ਆ ਰਹੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
Canadians, and thirdly, defend Canada's ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਸੀ ਆ ਰਹੀ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਆਪਾਂ ਜਿਹੜੀ ਆਰਆਰਐਮ ਰਿਪੋਰਟ ਵੱਲ ਵਧਣ ਤੋਂ ਪਹਿਲਾਂ ਹਰਜੋਤ ਸਿੰਘ ਜੀ, ਜਿਹੜਾ ਨਿਰਭਉ ਤੇ ਨਿਆਂ ਮਾਰਚ ਆ, ਮੈਂ ਉਸ ਦੀ ਥੋੜੀ ਜਿਹੀ ਅਪਡੇਟ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਜਿਹੜੀ ਉਹ ਸ਼ੇਅਰ ਕਰ ਲਈਏ। ਇਸ ਦੇ ਵਿੱਚ ਹਰਜੋਤ ਸਿੰਘ ਜੀ, ਕੱਲ ਲਿਵਿੰਗਸਟਨ ਵਿੱਚ ਪੜਾ ਰਿਹਾ। ਆਪਾਂ ਵੀ ਉੱਥੇ ਜਿਹੜੇ ਪਹੁੰਚੇ ਸੀ, ਉੱਥੇ ਜਿਹੜੀਆਂ ਸੰਗਤਾਂ ਜਿਹੜੀਆਂ ਉਹ ਪਹੁੰਚੀਆਂ, ਕਾਫੀ ਵੱਡੀ ਮਾਤਰਾ ਦੇ ਵਿੱਚ ਸੰਗਤਾਂ ਪਹੁੰਚੀਆਂ। ਵੀਕਡੇ ਹੋਣ ਦੇ ਬਾਵਜੂਦ ਵੀ ਸੰਗਤਾਂ ਨੂੰ ਜਿਹੜਾ ਭਾਰੀ ਉਤਸ਼ਾਹ ਇਸ ਦੇ ਵਿੱਚ ਦਿਖਾਇਆ, ਜੋ ਕਿ ਇੱਕ ਬਹੁਤ ਖੁਸ਼ੀ ਵਾਲੀ ਚੰਗੀ ਜਿਹੜੀ ਇਸ ਦੇ ਵਿੱਚ ਗੱਲ ਹੈਗੀ ਆ। ਅੱਜ ਟਰਲਕ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ 5 ਵਜੇ ਉਹਨਾਂ ਦਾ ਪੜਾਅ ਹੈਗਾ ਆ। ਸੋ ਇਸੇ ਤਰੀਕੇ ਦੇ ਨਾਲ ਰੋਜ਼ਾਨਾ ਹੁਣ ਅੱਗੇ ਤੋਂ ਅੱਗੇ ਜਿਹੜੇ ਉਹ ਪੜਾਅ ਵੱਧ ਰਹੇ ਆ। ਕੱਲ ਬੀਬੀ ਬਲਜੀਤ ਕੌਰ ਖਾਲਸਾ ਜੀ ਦਾ ਜਿਹੜਾ ਤਲਵਾੜੇ ਵਾਲੇ ਆ, ਉਹਨਾਂ ਦਾ ਜਿਹੜਾ ਜੱਥਾ ਆ, ਉਹਨਾਂ ਨੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਵੀ ਕੀਤਾ ਸੀਗਾ। ਸੋ ਨੌਜਵਾਨ ਲਗਾਤਾਰ ਜਿਹੜੇ ਉਹ ਜੁੜ ਰਹੇ ਆ, ਸੰਗਤਾਂ ਜਿਹੜੀਆਂ ਜੁੜ ਰਹੀਆਂ ਆ। ਕੱਲ ਮਰਸੈਡ ਤੋਂ ਜਦ ਚੱਲੇ ਸੀਗੇ ਤੇ 2 ਜਿਹੜੇ ਨਵੇਂ ਅਜੇ ਪੰਜਾਬ ਤੋਂ ਪਹੁੰਚੇ ਸੀਗੇ ਵੀਰ, ਉਹਨਾਂ ਨੇ ਸ਼ਿਰਕਤ ਕੀਤੀ ਇਹਨਾਂ ਦੇ ਨਾਲ, ਤੇ ਫਿਰ ਉਹਨਾਂ ਨੇ ਚੱਲਦੇ ਇਹ ਫੈਸਲਾ ਲਿਆ ਵੀ ਉਹ ਸੈਕਰਾਮੈਂਟੋ ਤੱਕ ਵੀ ਜਿਹੜਾ ਉਹ ਪੂਰਾ ਅੱਗੇ ਤੱਕ ਚੱਲਣਗੇ। ਸੋ ਅੱਧਾ ਪੜਾਅ ਜਿਹੜਾ ਇਹਨਾਂ ਦਾ ਪੂਰਾ ਹੋ ਚੁੱਕਾ ਆ। ਅੱਧਾ ਰਸਤਾ ਜਿਹੜਾ ਇਸ ਪੈਦਲ ਮਾਰਚ ਦਾ, ਇਸ ਵੀਰ ਦਾ ਨਿਰਭਉ ਤੇ ਨਿਆਂ ਮਾਰਚ ਦਾ ਜਿਹੜਾ ਉਹ ਪੂਰਾ ਹੋ ਚੁੱਕਾ ਆ, ਤੇ ਇਹ ਲਗਾਤਾਰ ਸੈਕਰਾਮੈਂਟੋ ਵੱਲ ਨੂੰ ਵੱਧ ਰਹੀ ਆ। ਜਿਹੜਾ 1 ਤਰੀਕ ਨੂੰ ਸੈਕਰਾਮੈਂਟੋ ਦੀ ਕੈਪੀਟਲ ਦੇ ਵਿੱਚ ਸਾਰਿਆਂ ਨੂੰ ਹੁਮ-ਹੁਮਾ ਕੇ ਪਹੁੰਚਣ ਦੇ ਲਈ ਬੇਨਤੀ ਅਸੀਂ ਕਰਦੇ ਹਾਂ। 1 ਨਵੰਬਰ ਦਾ ਉਹੀ ਦਿਨ ਆ ਜਦੋਂ ਸਿੱਖ ਕਤਲੇਆਮ ਹੋਇਆ ਸੀ। ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਹੀ ਜਿਹੜਾ ਨਿਰਭਉ ਤੇ ਨਿਆਂ ਮਾਰਚ ਚੱਲ ਰਿਹਾ ਆ, ਤੇ ਸਾਰਿਆਂ ਨੂੰ ਉੱਥੇ ਵੱਧ ਤੋਂ ਵੱਧ ਪਹੁੰਚਣ ਦੇ ਲਈ ਬੇਨਤੀ ਆ। ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਵਿੱਚ ਉਸ ਦੀ ਪਿਛਲੀ ਰਾਤ ਜਿਹੜਾ ਉਹ ਪੜਾਅ ਹੋਣਾ ਆ 31 ਤਰੀਕ ਨੂੰ, 31 ਅਕਤੂਬਰ ਨੂੰ, ਤੇ ਉੱਥੋਂ ਸਵੇਰੇ ਫਿਰ 31 ਅਕਤੂਬਰ ਤੋਂ ਬਾਅਦ 1 ਨਵੰਬਰ ਨੂੰ ਸਵੇਰੇ 9 ਵਜੇ ਉੱਥੋਂ ਰਵਾਨਗੀ ਹੋ ਕੇ 3 ਕੁ ਮੀਲ ਦਾ ਪਿੰਡ ਆ, 1.5 ਘੰਟਾ ਲੱਗਣਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਉੱਥੇ ਕੈਪੀਟਲ ਤੱਕ ਪਹੁੰਚਣਾ ਆ, ਤੇ ਫਿਰ ਦੁਪਹਿਰ ਦੇ 2-3 ਵਜੇ ਤੱਕ ਜਿਹੜਾ ਉੱਥੇ ਪ੍ਰੋਗਰਾਮ ਹੋਣਾ, ਜਿਹਦੇ ਵਿੱਚ ਪੰਥਕ ਬੁਲਾਰੇ ਤੇ ਹੋਰ ਪੰਥਕ ਸ਼ਖਸੀਅਤਾਂ ਜਿਹੜੇ ਆਪੋ ਆਪਣੇ ਵਿਚਾਰ ਜਿਹੜੇ ਆ ਉਸ ਦੇ ਵਿੱਚ ਸਾਂਝ ਪਾਉਣਗੇ, ਤੇ ਨਾਲ ਦੇ ਨਾਲ ਕੁਝ ਅਸੈਂਬਲੀ ਮੈਂਬਰਸ ਜਿਹੜੇ ਆ ਉਹ ਵੀ ਇਸ ਦੇ ਵਿੱਚ ਹਿੱਸਾ ਜਿਹੜਾ ਉਹ ਪਾਉਣ ਜਾ ਰਹੇ ਹੈਗੇ ਆ। ਸੋ 1 ਨਵੰਬਰ ਨੂੰ ਤੁਹਾਡੇ ਸਾਰਿਆਂ ਦਾ ਪਹੁੰਚਣਾ ਬਹੁਤ ਜ਼ਰੂਰੀ ਆ। ਯੂਬਾ ਸਿਟੀ ਦੇ ਨਗਰ ਕੀਰਤਨ ਨੂੰ ਸਾਰੇ ਜਾਣੇ ਆਪਾਂ ਵਹੀਰਾ ਕੱਟ ਕੇ ਜਾਂਦੇ ਆ, ਸਾਰੇ ਜਾਣੇ ਦੂਰੋਂ ਨੇੜਿਓਂ ਪਹੁੰਚਦੇ ਆ, ਬੱਚਿਆਂ ਨੂੰ ਵੀ ਕਈ ਦੀ ਛੁੱਟੀ ਕਰਾਉਂਦੇ ਆ, ਆਪ ਵੀ ਛੁੱਟੀ ਲੈ ਕੇ ਉੱਥੇ ਪਹੁੰਚਦੇ ਆ। ਤੇ ਇਹ ਜਿਹੜਾ ਕੰਮ ਆ, ਇਹ ਜਿਹੜਾ ਚੱਲਿਆ ਹੋਇਆ ਆ, ਇਹ ਕੌਮ ਦਾ ਜਿਹੜਾ ਕੰਮ ਆ, ਕੌਮ ਦੇ ਲਈ ਚੱਲਣ ਵਾਲੀ ਗੱਲ ਆ, ਕੌਮ ਦੇ ਨਾਲ ਚੱਲਣ ਵਾਲੀ ਗੱਲ ਆ, ਉਹਦੇ ਵਿੱਚ ਸਾਰਿਆਂ ਨੂੰ ਹੁਮ-ਹੁਮਾ ਕੇ ਪਹੁੰਚਣ ਦੇ ਲਈ ਬੇਨਤੀ ਜਿਹੜੀ ਉਹ ਕੀਤੀ ਜਾਂਦੀ ਆ ਵੀ ਆਓ ਤੇ 1 ਨਵੰਬਰ ਵਾਲੇ ਦਿਨ ਕੈਪੀਟਲ ਰਾਜਧਾਨੀ ਜਿਹੜੀ ਆ ਸੈਕਰਾਮੈਂਟੋ ਆ, ਜੋ ਕੈਲੀਫੋਰਨੀਆ ਦੀ ਰਾਜਧਾਨੀ ਆ, ਉੱਥੇ ਜਿਹੜਾ ਉਹ ਤੁਸੀਂ ਸਾਰਿਆਂ ਨੇ ਹੁਮ-ਹੁਮਾ ਕੇ ਪਹੁੰਚਣਾ ਆ। ਹਜ਼ਾਰਾਂ ਲੱਖਾਂ ਦੇ ਵਿੱਚ ਜਿਹੜਾ ਉਹ ਤਾਦਾਦ ਦੇ ਵਿੱਚ ਸੰਗਤਾਂ ਨੂੰ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ ਆ। ਜਿਸ ਤਰੀਕੇ ਦੇ ਨਾਲ ਆਪਾਂ ਇਕੱਠ ਨਗਰ ਕੀਰਤਨਾਂ ਦੇ ਉੱਤੇ ਹੁੰਦਾ ਆ, ਹੋਰ ਸਮਾਗਮਾਂ ਦੇ ਉੱਤੇ ਹੁੰਦਾ ਆ, ਕੌਮ ਦੀ ਗੱਲ ਕਰਨ ਦੇ ਲਈ ਵੀ ਉਸੇ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੂੰ ਵੱਧ ਤੋਂ ਵੱਧ ਉੱਥੇ ਪਹੁੰਚਣ ਦੇ ਲਈ ਬੇਨਤੀ ਜਿਹੜੀ ਉਹ ਆਪਾਂ ਕਰਦੇ ਆ। ਤੇ ਅੱਜ ਜਿੱਦਾਂ ਦੱਸਿਆ ਤੁਹਾਨੂੰ ਵੀ 23 ਤਰੀਕ ਨੂੰ ਟਰਲਕ ਗੁਰਦੁਆਰਾ ਸਾਹਿਬ, ਕੱਲ ਨੂੰ ਜਿਹੜਾ ਆ ਮੋਡੈਸਟੋ ਸੀਰੀਜ਼ ਗੁਰਦੁਆਰਾ ਸਾਹਿਬ ਸ਼ਾਮ ਦੇ ਜਿਹੜੇ ਦੀਵਾਨ ਆ ਪੜਾਅ ਆ ਇਸ ਮਾਰਚ ਦਾ ਹੋਵੇਗਾ। ਜੀ, ਸੋ ਬਿਲਕੁਲ ਇਸ ਟਾਈਮ ਸਿੱਖ ਕੌਮ ਦੇ 2 ਮੇਨ ਮੁੱਦੇ ਆ। ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਣਾ, ਉਹਦਾ ਬਿੱਲ ਕਾਂਗਰਸ 'ਚ ਪਾਸ ਕਰਨਾ, ਤੇ ਦੂਜਾ ਜਿਹੜਾ ਸਿੱਖ ਜੈਨੋਸਾਈਡ 40 ਸਾਲ ਹੋ ਗਏ ਸਿੱਖਾਂ ਦਾ ਕਤਲੇਆਮ ਦਾ, ਉਹ ਬਿੱਲ ਵੀ ਜਿਹੜਾ ਪਾਸ ਕਰਾਉਣਾ ਹੈਗਾ। ਤੇ ਹਰਜੋਤ ਸਿੰਘ ਜੀ, ਇਸੇ ਦੇ ਉੱਤੇ ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਕੱਟ ਰਿਹਾ, ਇਸੇ ਦੇ ਉੱਤੇ ਗੁੱਡ ਨਿਊਜ਼ ਜਿਹੜੀਆਂ ਆ ਉਹ ਕੁਛ ਤੁਹਾਡੇ ਨਾਲ ਸ਼ੇਅਰ ਕਰਾਂਗੇ। ਐਕਸਕਲੂਸਿਵ ਜਿਹੜੀ ਆ ਨਵੀਆਂ ਚੀਜ਼ਾਂ ਆ, ਉਹਦੇ ਬਾਰੇ ਕਨਫਰਮ ਹੋਣ ਤੋਂ ਬਾਅਦ ਆਪਾਂ ਤੁਹਾਡੇ ਨਾਲ ਪਤਾ ਜਿਹੜਾ ਸ਼ੇਅਰ ਕਰਾਂਗੇ। ਇਨ ਦਾ ਵਰਕਸ ਆ ਗੱਲਬਾਤ ਜਿਹੜੀ ਉਹ ਚੱਲ ਰਹੀ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਲੈ ਕੇ, ਸਿੱਖ ਜੈਨੋਸਾਈਡ ਦੇ ਮਤੇ ਨੂੰ ਲੈ ਕੇ, ਇੱਥੋਂ ਤੱਕ ਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਕੈਲੀਫੋਰਨੀਆ 'ਚ ਜਿਹੜਾ ਚੱਲ ਰਿਹਾ ਸੀਗਾ, ਮਤਾ ਜਿਹੜਾ ਚੱਲ ਰਿਹਾ ਸੀ, ਉਸ ਨੂੰ ਲੈ ਕੇ ਵੀ। ਸੋ ਡੈਫੀਨੇਟਲੀ ਉਸ ਦੇ ਉੱਤੇ ਤੁਹਾਨੂੰ ਐਕਸਕਲੂਸਿਵਲੀ ਕੁਛ ਹੀ ਚਿਰ ਦੇ ਵਿੱਚ ਜਿੱਦਾਂ ਹੀ ਕਨਫਰਮੇਸ਼ਨ ਸਾਡੇ ਕੋਲ ਪਹੁੰਚਦੀ ਆ, ਉਹਦੇ ਬਾਰੇ ਤੁਹਾਨੂੰ ਆਪਾਂ ਨਿਊਜ਼ ਜਿਹੜੀ ਉਹ ਸ਼ੇਅਰ ਕਰਾਂਗੇ। ਜੀ। ਇਸ ਤੋਂ ਬਿਨਾਂ ਅੱਜ ਦੀ ਡੇਟ 'ਚ ਜੇ ਕੋਈ ਸਿੱਖ ਆਪਣਾ ਭੈਣ ਭਰਾ ਤੁਹਾਡਾ ਜਿਹੜਾ ਧਿਆਨ ਆ ਡਾਇਵਰਟ ਕਰਦਾ ਆ ਹੋਰ ਇਸ਼ੂਜ਼ ਦੇ ਉੱਤੇ, ਉਹ
ਇੱਕਦਮ ਜਿਹੜਾ ਇੰਡੀਆ ਦੀ ਸਰਕਾਰ ਆ ਉਹਦਾ ਹੀ ਸਾਥ ਦੇ ਰਿਹਾ ਹੈਗਾ। ਇਹ ਆਪਾਂ ਸਾਰਿਆਂ ਨੂੰ ਸੋਚਣਾ ਪੈਣਾ ਹੈ। ਹੁਣ ਅੱਜ ਦੀ ਇੱਕ ਜਿਹੜੀ ਸਪੈਸ਼ਲ ਰਿਪੋਰਟ ਆ ਉਹਦੇ ਵੱਲ ਆਈਏ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵਾਪਰਿਆ ਕੀ ਹੈਗਾ। ਕੈਨੇਡਾ ਦੇ ਵਿੱਚ ਰੈਪਿਡ ਰਿਸਪੌਂਸ ਮੈਕੈਨਿਜ਼ਮ ਰਿਪੋਰਟ ਪੇਸ਼ ਕੀਤੀ ਗਈ ਆ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ। ਉਹਦੇ ਵਿੱਚ ਇਹ ਦੱਸਿਆ ਗਿਆ ਵੀ ਕਿਸ ਤਰ੍ਹਾਂ ਜਿਹੜਾ ਇੰਡੀਆ ਦੇ ਮੀਡੀਆ ਆਊਟਲੈਟਸ ਤੇ ਜਿਹੜੇ ਜਰਨਲਿਸਟ ਆ, ਜਿਹੜੇ ਸਾਰੇ ਹੀ ਮੋਦੀ ਸਰਕਾਰ ਦੇ ਨਾਲ ਅਲਾਈਨਡ ਆ, ਉਹ ਸਿੱਖਾਂ ਨੂੰ ਖਾਲਿਸਤਾਨੀ ਐਕਸਟ੍ਰੀਮਿਸਟ, ਖਾਲਿਸਤਾਨੀ ਟੈਰਰਿਸਟ ਤੇ ਕਿਸ ਤਰ੍ਹਾਂ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਜਿਹੜਾ ਕਰੈਕਟਰ ਆ ਉਹ ਵੀ ਅਸੈਸੀਨੇਟ ਕਰਦੇ ਹੈਗੇ ਆ। ਜੋ ਕੁਝ ਪਿਛਲੇ ਸਾਲ ਚ ਵਾਪਰਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਆ। RRM ਜੋ ਰਿਪੋਰਟ ਆ ਉਹਦੇ ਵਿੱਚ ਇਹ ਕਿਹਾ ਗਿਆ ਆ ਵੀ ਬਹੁਤ ਸਾਰੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ, ਕੈਨੇਡੀਅਨ ਹਾਈ ਕਮਿਸ਼ਨਰ ਇਨ ਇੰਡੀਆ, ਕੈਨੇਡਾ ਦੇ ਵਿੱਚ ਪੰਜਾਬੀ ਸਿੱਖ ਡਾਇਸਪੋਰਾ, ਕੈਨੇਡਾ ਦੀਆਂ ਨੈਸ਼ਨਲ ਸਿਕਿਉਰਿਟੀ ਏਜੰਸੀਜ਼ ਤੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਪੋਲੀਟੀਕਲ ਬਲੀਫਸ ਨੂੰ ਲੈ ਕੇ। ਇਹ ਜਿਹੜੇ ਮੋਦੀ ਅਲਾਈਨਡ ਜਿੰਨੇ ਵੀ ਮੀਡੀਆ ਆਊਟਲੈਟਸ ਹੈਗੇ ਆ, ਜਿੰਨੇ ਵੀ ਟੀਵੀ ਚੈਨਲਸ ਆ, ਉਹਨਾਂ ਸਾਰਿਆਂ ਨੂੰ ਪ੍ਰਮੋਟ ਕਰਨ ਵਾਲੇ ਆਪਾਂ ਖੁਦ ਹੈਗੇ ਆ। ਕਹਿੰਦੇ ਪਈ ਸਭ ਤੋਂ ਜ਼ਿਆਦਾ ਡੋਮੈਸਟਿਕ ਇੰਡੀਅਨ ਆਡੀਅנס ਤੇ ਡਾਇਸਪੋਰਾ ਕਮਿਊਨਿਟੀਜ਼ ਇਹਨਾਂ ਆਊਟਲੈਟਸ ਨੂੰ ਜਿਨ੍ਹਾਂ ਨੂੰ ਦੇਖਦੀ ਆ 10 ਮਿਲੀਅਨ ਤੋਂ ਵੱਧ YouTube ਸਬਸਕ੍ਰਾਈਬਰਸ ਹੈਗੇ ਆ। ਕੈਨੇਡਾ ਦੇ ਜਿਹੜੇ ਮੀਡੀਆ ਆਊਟਲੈਟਸ ਆ ਉਹਨਾਂ ਦੇ ਕੋਲ ਜਿਹੜੀ ਪ੍ਰੈਜ਼ੈਂਸ ਬੜੀ ਘੱਟ ਹੈਗੀ ਆ। ਬਹੁਤ ਸਾਰੀਆਂ ਜਿਹੜੀਆਂ ਮੀਡੀਆ ਆਊਟਲੈਟਸ ਆ ਉਹਨਾਂ ਦੇ ਮਿਲੀਅਨ ਤੱਕ ਵੀ ਜਿਹੜੇ ਸਬਸਕ੍ਰਾਈਬਰ ਹੈ ਨਹੀਂ। ਸੋ ਉਹ ਆਪਣਾ ਜੋ ਕੁਝ ਸਿੱਖਾਂ ਦੇ ਅਗੇਂਸਟ, ਜੋ ਕੁਝ ਕੈਨੇਡਾ ਦੀ ਸਰਕਾਰ ਦੇ ਜਾਂ ਕੈਨੇਡਾ ਦੇ ਇਲੈਕਟਡ ਆਫੀਸ਼ੀਅਲਸ ਦੇ ਅਗੇਂਸਟ ਸਿਰਜਣਾ ਚਾਹੁੰਦੇ ਹੈਗੇ ਆ ਮੀਡੀਆ, ਉਹ ਅਸੀਂ ਖੁਦ ਆਪਣੇ ਘਰਾਂ ਦੇ ਵਿੱਚ ਬੈਠ ਕੇ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਬੈਠ ਕੇ ਇੰਡੀਆ ਦੇ ਚੈਨਲ ਦੇਖ ਕੇ ਉਹ ਸਾਡੇ ਦਿਮਾਗ ਦੇ ਵਿੱਚ ਉਹੀ ਕੁਛ ਪਾ ਰਹੇ ਹੈਗੇ ਆ। ਉਹ ਤੁਸੀਂ ਦੇਖ ਰਹੇ ਹੋਵੋਗੇ। ਸੋ ਜਿਹੜੀ ਇਹ ਰਿਪੋਰਟ ਪੇਸ਼ ਕੀਤੀ ਗਈ ਆ ਉਹਦੇ ਕੁਛ ਜਿਹੜੇ ਮੇਨ ਕੀ ਪੁਆਇੰਟ ਹੈਗੇ ਆ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਪਹਿਲੀ ਗੱਲ ਤਾਂ ਇਹ ਆ ਵੀ ਉਹਨਾਂ ਨੇ ਨਾਮ ਲੈ ਕੇ, ਇਹ ਕਾਫੀ ਲੰਬੀ ਰਿਪੋਰਟ ਹੈਗੀ ਆ, ਪਰ ਆਪਾਂ ਸਿਰਫ ਸ਼ਾਰਟਕਟ ਰੱਖਾਂਗੇ। ਜ਼ੀ ਨਿਊਜ਼, ਰਿਪਬਲਿਕ ਇੰਡੀਆ, ਰਿਪਬਲਿਕ ਟੀਵੀ, ਇੰਡੀਆ ਟੂਡੇ ਤੇ ANI, 4 ਮੇਜਰ ਜਿਹੜੇ ਇਹਨਾਂ ਦੇ ਕਹਿੰਦੇ ਬਹੁਤ ਜ਼ਿਆਦਾ ਡਿਜੀਟਲ ਫੁੱਟਪ੍ਰਿੰਟ ਹੈਗੇ ਆ। ਜ਼ੀ ਨਿਊਜ਼ ਦੇ ਤਾਂ ਲਗਭਗ 32 ਮਿਲੀਅਨ YouTube ਜਿਹੜੇ ਸਬਸਕ੍ਰਾਈਬਰ ਹੈਗੇ ਆ। ਤੇ ਇਹ ਜਿਹੜਾ ਨੈਰੇਟਿਵ ਸਿਰਜਦੇ ਹੈਗੇ ਆ ਇੰਡੀਆ ਦੀ ਰੂਲਿੰਗ ਪਾਰਟੀ ਦਾ। ਤੇ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਇਹ ਜਿਹੜੇ YouTube ਚੈਨਲਸ ਦੇ ਉੱਤੇ ਵੀ, ਤੇ ਇਹ ਸਿੱਖਾਂ ਨੂੰ ਟੈਰਰਿਸਟ, ਐਕਸਟ੍ਰੀਮਿਸਟ, ਖਾਸ ਕਰਕੇ ਜੋ ਖਾਲਿਸਤਾਨ ਦੀ ਮੰਗ ਕਰਦੇ ਹੈਗੇ ਆ, ਜਿਨ੍ਹਾਂ ਤੁਹਾਨੂੰ ਪਤਾ ਹੀ ਹੋਣਾ ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਬਾਰ-ਬਾਰ ਇਹਨਾਂ ਨੇ ਖਾਲਿਸਤਾਨੀ ਟੈਰਰਿਸਟ ਕਿਹਾ। ਜਿਹੜੇ ਇੰਡੀਆ ਆਊਟਲੈਟਸ ਆ ਜਿਸ ਤਰ੍ਹਾਂ ਇੰਡੀਆ ਟੂਡੇ ਹੈਗਾ। ਜੀ, ਬਿਲਕੁਲ। ਸੋ ਇਹ ਜਿਹੜੀਆਂ ਮੋਦੀ ਅਲਾਈਨਡ ਜਿਹੜੀਆਂ ਇਹ ਤੁਹਾਡੇ ਸਾਹਮਣੇ ਆ ਵੀ ਇਹ ਜਿਹੜੀਆਂ ਆਊਟਲੈਟਸ ਆ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਭਾਈ ਨਿੱਜਰ ਤੇ ਜਿਸ ਤਰੀਕੇ ਦੇ ਨਾਲ ਪ੍ਰਾਈਮ ਮਿਨਿਸਟਰ ਟਰੂਡੋ ਨੇ ਉਸ ਟਾਈਮ ਦੇ ਉੱਤੇ ਫਿਰ ਬੋਲੇ ਸੀਗੇ, ਸਟੇਟਮੈਂਟ ਦਿੱਤੀ ਸੀ, ਉਸ ਤੋਂ ਬਾਅਦ ਦੇ ਵਿੱਚ ਇੱਦਾਂ ਇਹਨਾਂ ਨੇ ਕੀਤਾ ਆ। ਸੋ ਕਹਿੰਦੇ ਵੀ ਇਹ ਜਿਹੜੇ ਨੈਰੇਟਿਵਸ ਆ ਉਹ ਬਹੁਤ ਹੀ ਜ਼ਿਆਦਾ ਇਸ ਤਰੀਕੇ ਦੇ ਨਾਲ ਬਿਆਨਬਾਜ਼ੀ ਜਿਹੜੀਆਂ ਹੁੰਦੀਆਂ ਆ ਵੀ ਜਿਹੜੀਆਂ ਮੋਦੀ ਅਲਾਈਨਡ ਆਊਟਲੈਟਸ ਆ ਵੀ ਉਹ ਟਾਰਗੇਟ ਕਰਦੀਆਂ ਆ ਕੈਨੇਡੀਅਨ ਇੰਸਟੀਟਿਊਸ਼ਨਸ ਨੂੰ ਵੀ ਤੇ ਨਾਲ ਦੇ ਨਾਲ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਵੀ। ਜਿੱਦਾਂ ਆਪਾਂ ਬੀਤੇ ਦਿਨ ਹੀ ਦੱਸਿਆ ਸੀਗਾ ਵੀ ਕਿੱਦਾਂ ਇੱਕ ਅਮਰੀਕਾ ਦਾ ਜਿਹੜਾ ਪ੍ਰੋਫੈਸਰ ਆ ਉਹਦਾ ਵੀ ਆਪਾਂ ਦੇਖਿਆ ਵੀ ਉਹ ਇੱਥੇ ਬਹਿ ਕੇ ਕਿਸ ਤਰੀਕੇ ਦੇ ਨਾਲ ਇੰਡੀਆ ਨੂੰ ਕਹਿ ਰਿਹਾ ਆ ਵੀ ਕੈਨੇਡਾ ਨੂੰ ਤੁਸੀਂ ਟੈਰਰ ਸਟੇਟ ਸਪਾਂਸਰ ਜਿਹੜਾ ਆ ਉਹ ਐਲਾਨ ਦਿਓ, ਅਨੇਬਲਰ ਆਫ ਟੈਰਰਿਜ਼ਮ। ਕਹਿੰਦੇ ਵੀ ਖਾਲਿਸਤਾਨੀ ਐਕਸਟ੍ਰੀਮਿਸਟ ਦੇ ਉਹਨਾਂ ਦੇ ਜਿਹੜੇ ਲੈਪ ਦੇ ਵਿੱਚ ਬੈਠਣ ਵਾਲੇ ਤੇ ਜਿਹੜੇ ਭਾਰਤ ਦੇ ਉਲਟ ਜਿਹੜੀ ਕਹਿ ਲਓ ਵੀ ਟਰੈਚਰਸ ਜਿਹੜੀ ਆ ਉਹ ਚੀਜ਼ਾਂ ਕਰ ਰਹੇ ਆ। ਸੋ RRM ਨੇ ਕਹਿੰਦੇ ਇਹ ਵੀ ਅਬਜ਼ਰਵ ਕੀਤਾ ਵੀ ਇਹ ਸੇਮ ਲੈਵਲ ਦੀਆਂ ਜਿਹੜੀਆਂ ਸਿਮਿਲੈਰਿਟੀਜ਼ ਟੋਨ ਦੇ ਵਿੱਚ ਤੇ ਨੈਰੇਟਿਵ ਦੇ ਵਿੱਚ ਉਹ ਦੇਖੀਆਂ ਜਾ ਰਹੀਆਂ ਆ ਜਿਹੜੀਆਂ ਮੋਦੀ ਦੇ ਨਾਲ ਜੁੜਿਆ ਹੋਇਆ ਮੀਡੀਆ ਹੈਗਾ ਆ। ਸੋ ਇਹ ਸਾਰਾ ਕੁਝ ਆਪਣੇ ਇਸ ਟਾਈਮ ਸਾਹਮਣੇ ਆ। ਇੱਥੋਂ ਤੱਕ ਕਿ ਕਹਿੰਦੇ ਵੀ ਜਿਹੜੀਆਂ ਮੋਦੀ ਅਲਾਈਨਡ ਮੀਡੀਆ ਹੈਗੀਆਂ ਆ ਆਊਟਲੈਟਸ ਆ ਉਹਨਾਂ ਨੇ 14 ਵਾਰ 14 ਟਾਈਮਸ ਜਿਹੜਾ ਆ ਕੈਨੇਡੀਅਨ ਆਊਟਲੈਟਸ CBC, CTV ਉਹਨਾਂ ਦੇ ਨੈਰੇਟਿਵ ਥੀਮਸ ਤੇ ਸਟੋਰੀਜ਼ ਨੂੰ
ਜਿਹੜਾ ਆ ਉਹ ਉਹਨਾਂ ਦੇ ਪਿੱਛੇ ਜਿਹੜੇ ਉਹ ਪਏ ਆ, ਤੇ ਉਹੀ ਜਿਹੜੀਆਂ ਗਲੋਬਲ ਤੇ ਕੈਨੇਡੀਅਨ ਆਡੀਅੰਸਿਸ ਦੇ ਵਿੱਚ ਐਕਸਪੋਜ਼ ਕਰਦੀਆਂ ਸੀਗੀਆਂ ਮੋਦੀ ਅਲਾਈਨਡ ਨੈਰੇਟਿਵਸ ਨੂੰ। ਸੋ ਉਸ ਦੇ ਦੁਆਲੇ ਵੀ ਇਹ ਜਿਹੜੇ ਹੋਏ ਆ, ਜਿਹੜੇ ਸਟੇਟ ਕੰਟਰੋਲਡ ਆਊਟਲੈਟ ਨੇ ਪੀਪਲ ਰਿਪਬਲਿਕ ਆਫ ਚਾਈਨਾ, ਉਹਨਾਂ ਨੇ ਵੀ ਕਹਿੰਦੇ ਵੀ ਇਸ ਦੀ ਜਿਹੜੀ ਕਵਰੇਜ ਆ ਉਹ ਕੀਤੀ ਆ। ਉਹ ਦੇਖੋ ਇਹਨਾਂ ਦਾ ਆਪਸ ਦੇ ਵਿੱਚ ਵਿਵਾਦ ਆ, ਜਿੱਦਾਂ ਆਪਾਂ ਬ੍ਰਿਕ ਦੀ ਵੀ ਗੱਲ ਕਰਕੇ ਹਟੇ ਨਾ ਪਹਿਲਾਂ, ਵੀ ਉਹ ਆਪਸ ਦੇ ਵਿੱਚ ਹੁਣ ਭਾਰਤ ਨੇ ਆਪਣੀ ਥਾਂ ਜਿਹੜੀ ਦੇ ਕੇ ਤੇ ਇਹ ਵਿਵਾਦ ਨੂੰ ਸੁਲਝਾਉਣ ਵਾਲੇ ਪਾਸੇ ਨੂੰ ਵਧੇ ਆ, ਤੇ ਇਕੱਠੇ ਜਿਹੜੇ ਇਹ ਹੋ ਰਹੇ ਹੈਗੇ ਆ। ਸੋ ਕਹਿੰਦੇ ਵੀ ਇੱਥੋਂ ਤੱਕ ਕਿ ਪੀਪਲ ਰਿਪਬਲਿਕ ਆਫ ਚਾਈਨਾ ਦਾ ਜਿਹੜਾ ਸਟੇਟ ਕੰਟਰੋਲਡ ਆਊਟਲੈਟ ਆ, ਉਹ ਵੀ ਇਹਨਾਂ ਦਾ ਇਸ ਦੇ ਵਿੱਚ ਸਾਥ ਦੇ ਰਿਹਾ ਹੈਗਾ ਆ। ਕਹਿੰਦੇ ਵੀ ਆਰਆਰਐਮ ਕੈਨੇਡਾ ਨੇ ਇਹ ਜਿਹੜਾ ਉਹ ਦੇਖਿਆ ਆ ਵੀ ਅਸੈਸਮੈਂਟ ਜਿਹੜੀ ਆ ਉਹ ਪ੍ਰੈਜ਼ੈਂਟ ਜਿਹੜੀ ਕੀਤੀ ਆ ਵੀ ਕਿਸ ਤਰੀਕੇ ਨਾਲ ਇਨਫੋਰਮੇਸ਼ਨ ਦੀ ਮੈਨੀਪੂਲੇਸ਼ਨ ਤੇ ਇੰਟਰਫੇਰੈਂਸ ਜਿਹੜੀ ਆ ਉਹ ਕੀਤੀ ਜਾ ਰਹੀ ਆ ਰਿਪਬਲਿਕ ਆਫ ਇੰਡੀਆ, ਚਾਈਨਾ ਤੇ ਰਸ਼ੀਆ ਦੇ ਦੁਆਰਾ। ਜਦ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਦਿੱਤੀ ਗਈ ਸੀ ਕੈਨੇਡਾ ਦੇ ਨੈਸ਼ਨਲ ਜਿਹੜੇ ਹਰਦੀਪ ਸਿੰਘ ਨਿੱਜਰ ਕੈਨੇਡੀਅਨ ਸਿਟੀਜ਼ਨ ਆ, ਉਹਨਾਂ ਦੀ ਕਿਲਿੰਗ ਨੂੰ ਜਿਹੜਾ ਉਹ ਲੈ ਕੇ, ਸੋ ਕਹਿੰਦੇ ਵੀ ਇਹ ਇਸ ਟਾਈਮ ਪ੍ਰੀਲਿਮਿਨਰੀ ਮੁੱਢਲੀ ਜਾਂਚ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਉਹ ਤੁਹਾਡੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਆ, ਵੀ ਕਿਸ ਤਰੀਕੇ ਦੇ ਨਾਲ ਜਦ ਇਹ ਪਰਦਾ ਜਿਹੜਾ ਚੱਕਿਆ ਗਿਆ ਵੀ ਭਾਰਤ ਇਨਵੋਲਵ ਆ ਭਾਈ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਨੂੰ ਜਿਹੜਾ ਉਹ ਲੈ ਕੇ ਉਸ ਦੇ ਵਿੱਚ ਉਹਨਾਂ ਦੇ ਵਿੱਚ ਇਨਵੋਲਵ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਸਾਰੇ ਜਾਣੇ ਸਟੇਟ ਮੀਡੀਆ ਆ ਉਹ ਇਕੱਠੇ ਹੋ ਕੇ ਜੁੜੇ, ਇਕੱਠੇ ਹੋ ਕੇ ਕੈਨੇਡਾ ਨੂੰ, ਸਿੱਖਾਂ ਨੂੰ ਬਦਨਾਮ ਕੀਤਾ। ਇੱਥੋਂ ਤੱਕ ਕਿ ਟਰੂਡੋ ਨੂੰ ਵੀ ਨਹੀਂ ਜਿਹੜਾ ਉਹਨਾਂ ਨੇ ਬਖਸ਼ਿਆ, ਤੇ ਉੱਥੇ ਦੇ ਜਿਹੜਾ ਕੈਨੇਡਾ 'ਚ ਚੱਲਦਾ ਮੀਡੀਆ ਆ ਜਿਹੜਾ ਗੱਲ ਕਰ ਰਿਹਾ ਸੀ ਇਸ ਮੁੱਦੇ ਦੇ ਉੱਤੇ, ਉਹਨੂੰ ਵੀ ਇਹਨਾਂ ਨੇ ਬਦਨਾਮ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ। ਪਰ ਅਫਸੋਸ ਦੀ ਗੱਲ ਇਹ ਆ ਵੀ ਐਡੀ ਵੱਡੀ ਜਿਹੜੀ ਚਰਚਾ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਹੋਵੇ, ਤੇ ਕੈਨੇਡਾ 'ਚ ਬੈਠਾ ਜਿਹੜਾ ਪੰਜਾਬੀ ਮੀਡੀਆ ਆ ਉਹ ਕਿਤੇ ਨਾ ਕਿਤੇ ਚੁੱਪ ਬੈਠਾ ਹੋਵੇ, ਇਹ ਜ਼ਰੂਰ ਲੋਕਾਂ ਨੂੰ ਬਹੁਤ ਜ਼ਿਆਦਾ ਖੜਕ ਰਿਹਾ ਹੈਗਾ। ਕਿਤੇ ਨਾ ਕਿਤੇ ਨਹੀਂ 100% ਚੁੱਪ ਬੈਠਾ ਹੋਵੇ। ਸੋ ਇੰਡੀਅਨ ਆਊਟਲੈਟਸ ਅੱਜ ਤੱਕ ਜ਼ੀ ਨਿਊਜ਼ 14 ਟਾਈਮਸ ਸਟਰੋਂਗਰ ਆ ਕੈਨੇਡੀਅਨ ਆਊਟਲੈਟਸ ਨਾਲੋਂ, CBC CTV ਨਿਊਜ਼ ਨਾਲੋਂ। ਸੋ ਮੋਦੀ ਦਾ ਹੀ ਮੀਡੀਆ ਹੈਗਾ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਸੋ ਇਹ ਕੋਈ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਪਈ ਜੇ ਪ੍ਰਾਈਮ ਮਿਨਿਸਟਰ ਮੋਦੀ ਦਾ ਮੀਡੀਆ, ਪਰ ਜੋ ਉਹ ਇਨਫੋਰਮੇਸ਼ਨ ਫੈਲਾ ਰਿਹਾ, ਸਪਰੈਡਿੰਗ ਡਿਸਇਨਫੋਰਮੇਸ਼ਨ ਇੰਟਰਨੈਸ਼ਨਲੀ, ਤੇ ਅਸੀਂ ਉਹਨਾਂ ਦੇ ਚੈਨਲ ਲਵਾ ਕੇ ਉਹ ਚੈਨਲਾਂ ਦੇ ਉੱਤੇ ਉਹ ਦੇਖ ਰਹੇ ਆ, ਤੇ ਉਹ ਸਾਡੇ ਉੱਤੇ ਜਿਹੜਾ ਕੀ ਅਸਰ ਕਰ ਰਿਹਾ। ਸੋ ਕੱਲਾ ਟੀਵੀ ਤੋਂ ਬਿਨਾ ਟਵਿੱਟਰ, YouTube, Facebook, ਇਹਨਾਂ ਦੇ ਉੱਤੇ ਵੀ ਕਹਿੰਦੇ ਵੀ ਜਿਹੜਾ ਨੈਰੇਟਿਵ ਆ ਸਿਰਜਿਆ ਜਾਂਦਾ ਹੈ, ਕਿਉਂਕਿ ਇੰਡੀਆ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਆ। ਜਿਹੜਾ ਮੋਦੀ ਸਰਕਾਰ ਦਾ BJP ਦਾ IT ਵਿੰਗ ਹੈਗਾ, ਉਹਨਾਂ ਨੇ ਹਜ਼ਾਰਾਂ ਲੋਕ ਭਰਤੀ ਕੀਤੇ ਆ, ਤੇ ਉਹ ਕਹਿੰਦੇ ਵੀ ਵੱਧ ਤੋਂ ਵੱਧ ਝੂਠੀ ਇਨਫੋਰਮੇਸ਼ਨ ਫੈਲਾ ਕੇ ਉਹਨਾਂ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਉਹਨਾਂ ਨੂੰ ਵਿਊ ਕਰਨਾ, ਉਹ ਮਿਲੀਅਨਸ ਦੇ ਵਿੱਚ ਆ ਜਾਂਦਾ ਹੈਗਾ। ਰੀਸੈਂਟਲੀ ਇਸ ਰਿਪੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਤੁਸੀਂ ਵੀ ਦੇਖਿਆ ਹੋਣਾ, ਆਪਾਂ ਵੀ ਉਹ ਜੋ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕੈਨੇਡਾ ਦੇ ਹਾਈ ਕਮਿਸ਼ਨਰ ਟੂ ਇੰਡੀਆ ਕੈਮਰਨ ਮੈਕਵੇ ਵੱਲੋਂ, ਉਹ ਜਦੋਂ ਕਾਨਫਰੰਸ ਕਰਕੇ ਉੱਥੋਂ ਵਾਪਸ ਜਾਣ ਲੱਗੇ, ਤੇ ਉਹ ਇਸ ਤਰ੍ਹਾਂ ਸ਼ੋਅ ਕੀਤਾ ਗਿਆ ਮੀਡੀਆ ਤੇ ਵੀ ਸ਼ਾਇਦ ਉਹ ਕਿਸੇ ਜਰਨਲਿਸਟ ਦੇ ਨਾਲ ਲੜ ਕੇ ਗਏ ਹੋਣ, ਉਹ ਅਨਕੋਆਪਰੇਟਿਵ ਹੋਣ ਤੇ ਡਿਸਰੈਸਪੈਕਟਫੁਲ ਹੋਣ। ਸੋ ਉਹ ਜਿਹੜੀ ਵੀਡੀਓ ਆ, ਕਹਿੰਦੇ ਵੀ ਮਿਲੀਅਨਸ ਆਫ ਟਾਈਮ ਉਹ ਵੀਡੀਓ ਦੇਖੀ ਗਈ ਜਦੋਂ ਉਹ ਇੰਡੀਆ ਦੇ ਮਿਨਿਸਟਰ ਆਫ ਜਿਹੜਾ ਐਕਸਟਰਨਲ ਅਫੇਅਰਸ ਆ ਉਹਦੇ ਆਫਿਸ ਚੋਂ ਬਾਹਰ ਨਿਕਲੇ ਸੀ। ਇਸ ਟਾਈਮ ਦੇ ਉੱਤੇ 5 ਜਿਹੜੇ ਕੈਨੇਡਾ ਵਾਲਿਆਂ ਨੇ ਡਿਪਲੋਮੇਟ ਤੇ ਇੱਥੇ ਦਾ ਐਂਬੈਸਡਰ ਇੰਡੀਆ ਦਾ ਕੱਢ ਦਿੱਤਾ ਸੀ, ਤੇ ਬਾਅਦ ਚ ਇੰਡੀਆ ਵਾਲਿਆਂ ਨੇ ਜਦੋਂ ਬੇਸਿਕਲੀ ਨਾਂ ਲਿਆ ਸੀਗਾ ਟਰੂਡੋ ਹੋਣਾ ਨੇ ਸਿੱਧਾ ਵੀ ਭਾਰਤ ਸਰਕਾਰ ਦਾ ਹੱਥ ਆ ਜੀ। ਸੋ ਇਸ ਚੀਜ਼ ਤੋਂ ਬਾਅਦ ਕਹਿੰਦੇ ਵੀ ਅਨੋਨਿਮਸ ਥ੍ਰੈਟਸ ਜਿਹੜੀਆਂ ਡਾਕੂਮੈਂਟਡ ਆ ਕੈਨੇਡੀਅਨ ਹਾਈ ਕਮਿਸ਼ਨ ਸਟਾਫ ਦੇ ਅਗੇਂਸਟ ਕੀਤੀਆਂ ਗਈਆਂ, ਤੇ ਮੋਦੀ ਅਲਾਈਨਡ ਇਨਫਲੂਐਂਸਰਸ ਜਿਹੜੇ ਆ ਉਹਨਾਂ ਨੇ ਸਟੋਰੀਆਂ ਰਨ ਕੀਤੀਆਂ ਵੀ ਕੈਨੇਡਾ ਜਿਹੜਾ ਖਾਲਿਸਤਾਨੀ ਟੈਰਰਿਸਟ ਦੀ ਸਪੋਰਟ ਕਰ ਰਿਹਾ ਹੈਗਾ, ਜਦ ਕਿ ਭਾਰਤ ਵਾਲੇ ਹਮੇਸ਼ਾ ਕਹਿੰਦੇ ਰਹਿੰਦੇ ਜੀ ਸਾਡੇ ਜਿਹੜੇ ਡਿਪਲੋਮੇਟਸ ਆ ਜਾਂ ਐਂਬੈਸਡਰਸ ਆ ਉਹਨਾਂ ਦੀ ਲਾਈਫ ਨੂੰ ਖਤਰਾ ਹੈ। ਕਿਤੇ ਵੀ ਇੱਕ ਇਨਸੀਡੈਂਟ ਨਹੀਂ ਆਈ ਹੈਗੀ ਜਿੱਥੇ ਉਹਨਾਂ ਨੂੰ ਕਿਸੇ ਨੇ ਹੈਕਲ ਕੀਤਾ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੋਵੇ। ਸੋ ਮੋਦੀ ਅਲਾਈਨਡ ਆਊਟਲੈਟਸ ਵਾਰ-ਵਾਰ ਜਿਹੜੇ ਕੈਨੇਡਾ ਨੂੰ ਅਕਿਊਜ਼ ਕਰਦੇ ਆ ਵੀ ਉੱਥੇ ਖਾਲਿਸਤਾਨੀ ਐਕਸਟ੍ਰੀਮਿਜ਼ਮ ਹੈਗਾ ਆ, ਜਿਹੜੀਆਂ ਝੂਠੀਆਂ ਸਟੋਰੀਆਂ ਜਿਹੜੀਆਂ ਫੈਲਾਉਂਦੇ ਆ, ਸਿੱਖ ਡਾਇਸਪੋਰਾ ਦੇ ਅਗੇਂਸਟ ਸਸਪੀਸ਼ਨ ਕ੍ਰੀਏਟ ਕਰਦੇ ਹੈਗੇ ਆ। ਬਹੁਤ ਹਾਈ ਲੈਵਲ ਜਿਹੜੇ ਉਹਨਾਂ ਦੇ ਹਾਈ ਪ੍ਰੋਫਾਈਲ ਕਮੈਂਟੇਟਰਸ ਹੈਗੇ, ਜਿੱਦਾਂ ਆਨੰਦ
ਰਗਾਨਾਥਨ ਹੈਗਾ, ਉਹ ਬਾਰ-ਬਾਰ ਜਦੋਂ ਵੀ ਸ਼ੋਅ ਕਰਦਾ ਕੈਨੇਡਾ ਦੇ ਸਿੱਖਾਂ ਨੂੰ ਜੋ 1985 ਦੇ ਵਿੱਚ ਏਅਰ ਇੰਡੀਆ ਬੋmbਿੰਗ ਕਰਕੇ ਜਿਹੜਾ ਇੱਕ ਜਹਾਜ਼ ਗਿਰਿਆ ਸੀ ਉਹਦੇ ਨਾਲ ਜਿਹੜਾ ਅਟੈਚ ਕਰਦਾ ਹੈਗਾ। ਜਦ ਕਿ ਅੱਜ ਦੀ ਡੇਟ ਦੇ ਵਿੱਚ ਕੈਨੇਡਾ 'ਚ ਸਿੱਖ ਜਿਹੜੇ ਉਹ ਪਟੀਸ਼ਨ ਸਾਈਨ ਕਰ ਰਹੇ ਆ ਵੀ ਜਿਹੜੀ 1985 ਦੇ ਵਿੱਚ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ ਸੀ ਉਹਦੀ ਦੁਬਾਰਾ ਕੀ ਇਨਵੈਸਟੀਗੇਸ਼ਨ ਹੋਣੀ ਸੁਣਵਾਈ ਚਾਹੀਦੀ ਆ, ਦੁਬਾਰਾ ਹੋਵੇ ਕਿਉਂਕਿ ਜੋ ਬਿਲਕੁਲ ਕੁਝ ਪਿਛਲੇ ਸਾਲ ਦੇ ਵਿੱਚ ਦੇਖਿਆ ਆ ਤੇ ਸਿੱਖ ਜਿਹੜੇ ਆ ਉਹ ਇਹ ਬਲੀਵ ਕਰਦੇ ਆ ਵੀ ਉਸ ਸਮੇਂ ਉਸ ਜਹਾਜ਼ ਨੂੰ ਸਿੱਟਣ ਦੇ ਵਿੱਚ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈਗਾ ਆ, ਵੀ ਜੀ ਸਿੱਖਾਂ ਨੂੰ ਬਿਨਾਂ ਵਜ੍ਹਾ ਦੇ ਉੱਤੇ ਜਿਹੜਾ ਬਦਨਾਮ ਕੀਤਾ ਜਾ ਰਿਹਾ ਹੈਗਾ। ਬਿਲਕੁਲ ਆਰਆਰਐਮ ਕੈਨੇਡਾ ਨੇ ਇਹ ਵੀ ਡਾਕੂਮੈਂਟ ਕੀਤਾ ਵੀ ਜਿਹੜੇ ਹਾਈ ਕਮਿਸ਼ਨ ਸਟਾਫ ਆ ਉਹਨਾਂ ਨੂੰ ਅਨੋਨਿਮਸ ਥ੍ਰੈਟ ਵੀ ਜਿਹੜੇ ਆ ਉਹ ਦਿੱਤੇ ਗਏ ਜਦ ਮੋਦੀ ਅਲਾਈਨਡ ਇਨਫਲੂਐਂਸਰਸ ਨੇ ਮੀਡੀਆ ਦੇ ਵਿੱਚ ਟਵਿੱਟਰ ਦੇ ਉੱਤੇ ਜਿਹੜੀਆਂ ਨਿਊਜ਼ ਆ ਉਹ ਸ਼ੇਅਰ ਕੀਤੀਆਂ ਸੀਗੀਆਂ। ਕੈਨੇਡਾ ਦੇ ਬਾਰੇ ਜਿਹੜੇ ਇਹ ਰਿਪੋਰਟ ਜਿਹੜੀ ਉਹ ਦੱਸਦੀ ਹੈ ਵੀ ਕਿਸ ਤਰੀਕੇ ਦੇ ਨਾਲ ਗਲਤ ਅਫਵਾਹਾਂ ਗਲਤ ਚੀਜ਼ਾਂ ਜਿਹੜੀਆਂ ਫੈਲਾਈਆਂ ਜਾਂਦੀਆਂ। ਕੈਨੇਡਾ ਕਹਿੰਦੇ ਵੀ ਸੇਫਗਾਰਡ ਕਰਦਾ ਟੈਰਰਿਸਟ ਤੇ ਐਕਸਟ੍ਰੀਮਿਸਟ ਫੋਰਸਿਸ ਨੂੰ। ਟਾਈਮਜ਼ ਨਾਓ, CNN, ਨਿਊਜ਼ 18 ਵਰਗੇ ਜਿਹੜੇ ਲੋਕ ਆ ਉਹ ਇਸ ਤਰੀਕੇ ਦੇ ਨਾਲ ਇਨਫਲੂਐਂਸਰ ਜਿਹੜੇ ਆ ਉੱਥੋਂ ਦੀ ਪਬਲਿਕ ਨੂੰ ਗਲਤ ਅਫਵਾਹਾਂ ਫੈਲਾ ਰਹੇ ਨੇ। ਜੀ, ਸੋ ਬਿਲਕੁਲ ਹੁਣ ਇਹ ਤੁਹਾਡੇ ਸਾਹਮਣੇ ਆ ਵੀ ਜੇ ਕੋਈ ਇੱਥੇ ਦਾ ਮੀਡੀਆ ਮੰਨ ਲਓ ਵੀ ਪੰਜਾਬੀ ਰੇਡੀਓ USA ਆਪਾਂ ਜੋ ਕੁਝ ਦੁਨੀਆ 'ਚ ਵਾਪਰ ਰਿਹਾ ਆ ਆਪਣੇ ਕੋਲੋਂ ਕੋਈ ਸਟੋਰੀ ਨਹੀਂ ਸੁਣਾਣੇ ਤੁਹਾਨੂੰ, ਸਾਰੀਆਂ ਜੋ ਵੀ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮ, ਵਾਲ ਸਟਰੀਟ ਜਰਨਲ, ਜਿੰਨੀਆਂ BBC, ਗਾਰਡੀਅਨ, ਟੋਰਾਂਟੋ ਗਲੋਬ ਐਂਡ ਮੇਲ, ਵੈਨਕੂਵਰ ਸਨ, ਜੋ ਉਹਨਾਂ 'ਚ ਵਾਪਰਦਾ ਉਹੀ ਆਪਾਂ ਸ਼ੇਅਰ ਕਰਦੇ ਹਾਂ। ਜੇ ਸਾਡੇ ਚੈਨਲ ਇੰਡੀਆ ਦੇ ਵਿੱਚ ਬੰਦ ਕੀਤੇ ਜਾਂਦੇ ਆ ਤੇ ਜੀ ਇੰਡੀਆ ਦੇ ਜਿਹੜੇ ਇੰਨੇ ਚੈਨਲ ਆ ਉਹ ਕੈਨੇਡਾ ਦੇ ਵਿੱਚ ਜਿਹੜੀ ਆ ਮਿਸ ਇਨਫੋਰਮੇਸ਼ਨ ਫੈਲਾ ਰਹੇ ਆ। ਆਪਾਂ ਤਾਂ ਕੋਈ ਗਲਤ ਇਨਫੋਰਮੇਸ਼ਨ ਨਹੀਂ ਦੇ ਰਹੇ। ਜੇ ਕਿਤੇ ਪ੍ਰੋਟੈਸਟ ਹੋ ਰਿਹਾ, ਜੇ ਕਿਤੇ VOTING ਹੋ ਰਿਹਾ, ਆਪਾਂ ਤਾਂ ਦਿਖਾਲੇ ਰਹੇ ਆ ਨਾ ਵੀ ਬਿਲਕੁਲ ਆਹ ਹੋ ਰਿਹਾ ਹੈਗਾ ਆ। ਪਰ ਜੇ ਇੰਡੀਆ ਵਾਲੇ ਇੰਨੀ ਗਲਤ ਇਨਫੋਰਮੇਸ਼ਨ ਫੈਲਾ ਰਹੇ ਆ ਤੇ ਉਹਨਾਂ ਦੇ ਚੈਨਲ ਜਿਹੜੇ ਭਾਰਤ ਸਰਕਾਰ ਦੇ ਜਿਹੜੇ ਟੀਵੀ ਆ ਉਹ ਬਿਲਕੁਲ ਉੱਥੇ ਚੱਲ ਰਹੇ ਹੈਗੇ ਆ। ਤੁਸੀਂ ਇਹ ਜਿਹੜਾ ਹਰਜੋਤ ਸਿੰਘ ਜੀ ਡੈਮੋਕ੍ਰੇਸੀ ਦਾ ਫਰਕ ਆ। ਬਿਲਕੁਲ ਇਹੀ ਡੈਮੋਕ੍ਰੇਸੀ ਦਾ ਬਿਲਕੁਲ ਜਿਹੜੀ ਗੱਲ ਤੁਸੀਂ ਸਹੀ ਕਹੀ ਵੀ ਫਰਕ ਆ। ਹੁਣ ਉੱਥੋਂ ਦੇ ਜਿਹੜੇ ਚੈਨਲਸ ਆ ਉਹ ਲਾਰੈਂਸ ਬਿਸ਼ਨੋਈ ਨੂੰ ਸਿਰ ਤੇ ਬਿਠਾ ਕੇ ਬੈਠੇ ਆ, ਉਹਨੂੰ ਜੀ ਰਾਸ਼ਟਰਵਾਦੀ ਜਿਹੜਾ ਉਹ ਬਣਾਇਆ ਆ। ਉਹ ਇਦਾਂ ਕਹਿੰਦੇ ਆ ਵੀ ਇਹਨਾਂ ਨੂੰ ਜਿਹੜਾ ਉਹ ਮਾਰ ਦੋ, ਬਾਹਰ ਆ ਕੇ ਜਿਹੜਾ ਇਹਦੇ ਤੋਂ ਇਹ ਜਿਹੜਾ ਕੰਮ ਜਿਹੜਾ ਉਹ ਕਰਵਾਇਆ ਜਿਹੜਾ ਉਹ ਜਾਵੇ। ਇੱਥੋਂ ਇਹੀ ਆ ਵੀ ਤੂਲ ਦੇ ਰਹੇ ਆ ਉੱਥੇ ਇੱਕ ਦੋ ਜਿਹੜੇ ਚੈਨਲ ਹੈਗੇ ਹਰਜੋਤ ਸਿੰਘ ਜੀ ਵੀ ਜਿਹੜੇ ਕਹਿ ਲਓ ਵੀ ਵਾਚ ਡੌਗ ਆ, ਮੀਡੀਆ ਵਾਚ ਡੌਗ ਆ, ਉਹ ਨੋਟ ਕਰਦੇ ਨੇ, ਕਹਿੰਦੇ ਵੀ ਇੱਕ ਨਿਊਜ਼ ਲਾਂਡਰੀ ਕਰਕੇ ਉਹਨਾਂ ਨੇ ਨੋਟ ਕੀਤਾ ਵੀ ਮਿਸ਼ਰਾ ਜਿਹੜਾ ਉਹ ਜਾਣਬੁੱਝ ਕੇ ਜਿਹੜਾ ਆ ਇੱਕ ਆਈਡੀਏ ਨੂੰ ਸਪਿਨ ਜਿਹੜਾ ਉਹ ਕਰ ਦਿੰਦਾ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਆ। ਹੁਣ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਬਾਰੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਗਲਤ ਪ੍ਰਚਾਰ ਕੀਤਾ, ਇਹ ਕਿਸੇ ਤੋਂ ਲੁਕਿਆ ਛਿਪਿਆ ਥੋੜੀ ਹੈਗਾ ਆ ਵੀ ਜਿਸ ਨੂੰ ਇੰਡੀਆ ਦੇ ਵਿੱਚ ਉਹਨਾਂ ਨੇ ਟੈਰਰਿਸਟ ਐਲਾਨਿਆ ਹੈਗਾ ਆ ਵੀ ਉਹ ਕਿਸ ਤਰੀਕੇ ਦੇ ਨਾਲ ਗਲਤ ਚੀਜ਼ਾਂ ਹੀ ਜਿਹੜੀਆਂ ਉਹ ਫੈਲਾਈ ਜਾਂਦਾ ਆ। ਯਾਦ ਹੋਣਾ ਰੀਸੈਂਟਲੀ ਇੱਕ ਇਹਨਾਂ ਨੇ ਵੀਡੀਓ ਗੋਲੀਆਂ ਚਲਾਉਂਦਿਆਂ ਦੀ, ਸੈਕੰਡ ਅਮੈਂਡਮੈਂਟ ਦਾ ਇੱਥੇ ਰੂਲ ਫੋਲੋ ਕਰਦੇ ਆ। ਕੈਨੇਡਾ 'ਚ ਵੀ ਲੋਕਾਂ ਕੋਲ ਬਹੁਤ ਸਾਰੇ ਕੋਲ ਗਨਸ ਚਲਾਉਂਦੇ ਆ, ਰੇਂਜ ਦੇ ਉੱਤੇ ਜਾਂਦੇ ਆ ਤੇ ਉਹ ਕਰਦੇ ਆ। ਉਹ ਕਿਸੇ ਹੋਰ ਦੀਆਂ ਫੋਟੋਆਂ ਜਿਹੜੀਆਂ ਵੀਡੀਓਜ਼ ਆ ਦਿਖਾ ਕੇ ਕਹੀ ਜਾਂਦੇ ਸੀਗੇ ਵੀ ਇਹ ਭਾਈ ਨਿੱਜਰ ਆ, ਵੀ ਆਹ ਦੇਖੋ ਜੀ ਆਹ ਦਾ ਟ੍ਰੇਨਿੰਗ ਦੇ ਉਹ ਲੈਣ ਆ। ਟਰੂਡੋ ਹੁਣਾਂ ਦੇ ਬਾਰੇ ਉਹਨਾਂ ਨੇ ਗਲਤ ਪ੍ਰਚਾਰ ਕਰਨਾ, ਇੱਥੋਂ ਤੱਕ ਕਿ ਇਦਾਂ ਦੀਆਂ ਗੱਲਾਂ ਬੇਤੁਕੀਆਂ ਮਾਰਦੀਆਂ ਵੀ ਪਾਕਿਸਤਾਨ ਦੀ ਸਰਕਾਰੀ ਜਿਹੜੇ ਐਲੀਮੈਂਟ ਆ ਉਹ ਕੈਨੇਡਾ ਦੇ ਵਿੱਚ ਮੈਨੂਪੂਲੇਟ ਕਰ ਰਹੇ ਆ, ਇੰਡੀਆ ਨੂੰ ਟਾਰਗੇਟ ਜਿਹੜਾ ਉਹ ਬਣਾ ਰਹੇ ਹੈਗੇ ਆ। PM ਜਿਹੜੇ ਉੱਥੋਂ ਦੇ ਟਰੂਡੋ ਆ ਉਹਨਾਂ ਦੇ ਬਾਰੇ ਧੱਕੇ ਦੇ ਨਾਲ ਜਿਹੜੇ ਇਨਸੀਡੈਂਟ ਆ ਉਹ ਬਣਾਉਣੇ। ਯਾਦ ਹੋਣਾ ਜਦ ਭਾਰਤ ਨੂੰ ਗਿਆ ਸੀਗਾ ਟਰੂਡੋ, ਚੰਗੀ ਬੇਇੱਜ਼ਤੀ ਉਦੋਂ ਉਹਨਾਂ ਨੇ ਉੱਥੇ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉਹ ਹੋਇਆ। ਉੱਥੇ ਇਹ ਵੀ ਕਹਿ ਦਿੱਤਾ ਗਿਆ ਜਦ ਮੋਦੀ ਨੂੰ ਮਿਲ ਕੇ ਇਹਨਾਂ ਨੇ ਕੰਨ 'ਚ ਕਿਹਾ ਸੀਗਾ ਵੀ ਭਾਈ ਤੁਹਾਡੇ ਖਿਲਾਫ ਸਾਡੇ ਕੋਲ ਸਬੂਤ ਹੈਗੇ ਆ, ਇਹਦੇ ਵਿੱਚ ਇਨਵੈਸਟੀਗੇਸ਼ਨ 'ਚ ਜਿਹੜਾ ਉਹ ਸਾਥ ਦਿਓ। ਤਾਂ ਉਦੋਂ ਇਹਨਾਂ ਨੇ ਇਹ ਪ੍ਰਚਾਰਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹ ਤੇ ਜੀ ਡਰੱਗ ਲੈਂਦਾ ਸੀਗਾ ਤੇ ਇਹਦਾ ਜਹਾਜ਼ ਨਹੀਂ ਜਿਹੜਾ ਉਹ ਉੱਡਣ ਦਿੱਤਾ। NDP ਦੇ ਲੀਡਰ ਜਿਹੜੇ ਜਗਮੀਤ ਸਿੰਘ ਆ ਜੋ ਕਿ ਬਹੁਤ ਵੋਕਲ ਕ੍ਰਿਟਿਕ ਹੈਗੇ ਆ ਭਾਰਤ ਦੀ ਸਰਕਾਰ ਦੇ, ਭਾਰਤ ਦੀ ਰਜੀਮ ਦੇ, ਉਸ ਨੂੰ ਕਿਸ ਤਰੀਕੇ ਦੇ ਨਾਲ ਉਹ ਬਦਨਾਮ ਜਿਹੜਾ ਉਹ ਕਰਕੇ ਉਹਨਾਂ ਨੇ ਰੱਖਿਆ ਹੈਗਾ ਆ। ਸੋ ਕਹਿੰਦੇ ਵੀ ਇਸ ਤੋਂ ਇਲਾਵਾ ਇਹਨਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਉਸ ਤੇ ਰਾਸ਼ਟਰਵਾਦੀਆਂ ਆਊਟਲੈਟਸ ਹੈਗੀਆਂ ਆ ਜਿਹੜੀਆਂ ਆ ਉਹ ਇੱਕੋ ਟਾਈਮ ਦੇ ਉੱਤੇ
ਇਹ ਚੀਜ਼ਾਂ ਜਿਹੜੀਆਂ ਉਹ ਦੇਖ ਰਹੀਆਂ ਆ। RRM ਕੈਨੇਡਾ ਨੇ ਦੇਖਿਆ ਵੀ ਹਾਈ ਲੈਵਲ ਆਫ ਸਿਮਿਲੈਰਿਟੀਜ਼ ਹੈਗੀਆਂ ਆ ਇਹਨਾਂ ਦੀ ਟੋਨ ਤੇ ਟਾਈਪ ਆਫ ਨੈਰੇਟਿਵ ਦੇ ਵਿੱਚ, ਜਿਹੜਾ ਮੋਦੀ ਅਲਾਈਨਡ ਮੀਡੀਆ ਦੇ ਵਿੱਚ ਸਰਕੂਲੇਟ ਜਿਹੜਾ ਉਹ ਕੀਤਾ ਜਾਂਦਾ ਜੀ। ਹੈਗਾ ਆ ਜੀ। ਜੀ, ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਜਗਮੀਤ ਸਿੰਘ ਉਹਨਾਂ ਦੀ ਗੱਲਬਾਤ ਕੀਤੀ ਹੈ, ਕੱਲ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਸੀ ਵੀ ਮੈਂ ਜਦੋਂ ਪਾਰਲੀਮੈਂਟ 'ਚ ਬੈਠਦਾ, ਮੇਰੇ ਨਾਲ ਦਾ ਜਿਹੜਾ ਮੈਂਬਰ ਪਾਰਲੀਮੈਂਟ ਆ ਉਹ ਕਿਊਬਕ ਸਟੇਟ ਤੋਂ ਆ, ਤੇ ਉਹ ਆਪਣਾ ਆਜ਼ਾਦ ਮੁਲਕ ਮੰਗਦੇ ਆ, ਤੇ ਆਪਾਂ ਉਹਨਾਂ ਨੂੰ ਅੱਤਵਾਦੀ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਬਰਾਬਰ ਬੈਠਦੇ ਆ, ਤੇ ਹਰ ਇੱਕ ਦਾ ਹੱਕ ਹੈਗਾ ਆਪਣਾ ਮੁਲਕ ਮੰਗਣ ਦਾ। ਤੇ ਭਾਰਤ ਵਾਲੇ ਜੇ ਕੋਈ ਇੱਥੇ ਆਪਣੀ ਜਿਹੜੀ ਆ ਗੱਲਬਾਤ ਕਰਦਾ ਆਪਣੇ ਹੱਕਾਂ ਦੀ, ਤੇ ਉਹਨਾਂ ਨੂੰ ਇੱਕਦਮ ਜਿਹੜੇ ਆ ਉਹ ਅੱਤਵਾਦੀ ਗਰਦਾਨਦੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਇਹ 10 ਪੇਜ ਦੀ ਰਿਪੋਰਟ ਆ, ਕੱਲ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੀ ਗਈ ਆ। ਹੈਡਿੰਗ ਮੈਂ ਦੱਸ ਦਿੰਦਾ, ਗੂਗਲ ਤੇ ਸਰਚ ਜ਼ਰੂਰ ਕਰ ਲਿਓ। ਜਿਹੜਾ ਹੈਡਿੰਗ ਇਹਦਾ ਹੈਗਾ ਆ, ਪੋਟੈਂਸ਼ੀਅਲ ਫੋਰਨ ਇਨਫੋਰਮੇਸ਼ਨ ਮੈਨੀਪੂਲੇਸ਼ਨ ਐਂਡ ਇੰਟਰਫੀਰੈਂਸ ਫੋਲੋਇੰਗ PM ਸਟੇਟਮੈਂਟ ਔਨ ਕਿਲਿੰਗ ਆਫ ਹਰਦੀਪ ਸਿੰਘ ਨਿੱਜਰ। ਆਪਾਂ ਕੋਸ਼ਿਸ਼ ਕਰਾਂਗੇ ਜੇ ਫੇਸਬੁੱਕ ਤੇ ਵੀ ਇਹਦਾ ਜਿਹੜਾ ਲਿੰਕ ਆ ਉਹ ਪਾ ਦਿੱਤਾ ਜਾਵੇ। ਜਿੰਨਾ ਵੀ ਭਾਰਤ ਦਾ ਮੀਡੀਆ ਹੈਗਾ ਜਿਹੜਾ ਝੂਠ ਫੈਲਾਉਂਦਾ, ਜ਼ਹਿਰ ਫੈਲਾਉਂਦਾ ਹੈਗਾ ਆ, ਉਹ ਪੂਰੇ ਦਾ ਪੂਰਾ ਨਾਮ ਲੈ ਕੇ ਇਸ ਰਿਪੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ। ANI, ਸਮਿਤਾ ਪ੍ਰਕਾਸ਼, ਰਿਪਬਲਿਕ TV, ਗੌਰਵ ਆਰੀਆ, WION, ਜ਼ੀ ਨਿਊਜ਼, ਆਜ ਤੱਕ, ਇੰਡੀਆ ਟੂਡੇ, ਸ਼ੇਵਰੂਡ, CNN ਨਿਊਜ਼ 18, ਆਨੰਦ ਨਾਰਾਸਿਮਨ, ਫਸਟ ਪੋਸਟ, ਸ਼ਿਵੰਗੀ ਸ਼ਰਮਾ, ਪਾਲਕੀ ਸ਼ਰਮਾ, ਦ ਫਰਸਟ੍ਰੇਟਡ ਇੰਡੀਅਨ, TFI ਗਲੋਬ, TFI ਕੈਨੇਡਾ, ਅਜੀਤ ਦੱਤਾ, ਅਤਲ ਮਿਸ਼ਰਾ, ਟਾਈਮਜ਼ ਨਾਓ, ਇਹ ਸਾਰੇ ਜਿਹੜੇ ਆ। ਇਸ ਤੋਂ ਬਿਨਾਂ ਉਹਨਾਂ ਨੇ ਇਹ ਦੱਸਿਆ ਵੀ ਕਿਸ ਤਰ੍ਹਾਂ ਜਿੱਦਾਂ ANI ਆ, ਉਹਨਾਂ ਦੇ 21 ਮਿਲੀਅਨ ਜਿਹੜੇ ਵਿਊਅਰਸ ਹੈਗੇ ਆ, ਤੇ ਕਿੱਦਾਂ ਗੌਰਵ ਆਰੀਆ 11 ਮਿਲੀਅਨ ਉਹਦੇ ਜਿਹੜੇ ਆ ਵਿਊਅਰਸ ਹੈਗੇ ਆ। ਆਨੰਦ ਰੰਗਾਰਾਥਨ, ਵਿਜਯੰਤ ਜੇ ਪਾਂਡਾ, ਸਮਤਾ ਪ੍ਰਕਾਸ਼, ਅਮੀਸ਼ ਦੇਵਗਨ, ਤੇ ANI। ਸੋ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਇੱਦਾਂ ਦੇ ਜਰਨਲਿਸਟ ਜਾਂ ਇਹ TV ਚੈਨਲਾਂ ਦੇ ਮਾਲਕ ਆ, ਉਹਨਾਂ ਦੇ ਨਿਆਣੇ ਕੈਨੇਡਾ 'ਚ ਆ। ਪਿੱਛੇ ਇੱਕ ਜਰਨਲਿਸਟ ਰੋਂਦੀ ਸੀ, ਦੇਖੋ ਜੀ ਮੇਰਾ ਨਾਂ ਐਕਸਪੋਜ਼ ਕਰ ਦਿੱਤਾ, ਤੇ ਮੇਰਾ ਤਾਂ ਹੁਣ ਖਤਰਾ ਆ, ਮੈਂ ਜੇ ਕੈਨੇਡਾ 'ਚ ਜਾਊਂਗੀ, ਮੇਰੇ ਨਿਆਣੇ ਕੈਨੇਡਾ ਦੇ ਵਿੱਚ ਹੈਗੇ ਆ। ਇੱਕ ਪਾਸੇ ਤੁਸੀਂ ਝੂਠ ਫੈਲਾਉਂਦੇ ਆ, ਦੂਜੇ ਪਾਸੇ ਫਿਰ ਜਦੋਂ ਹੁਣ ਪੂਰੀ ਦੀ ਪੂਰੀ ਰਿਪੋਰਟ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪੇਸ਼ ਹੋਈ ਹੈਗੀ ਆ, ਹੁਣ ਤੁਸੀਂ ਰੋਂਦੇ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਇਸ ਰਿਪੋਰਟ ਦਾ ਲਿੰਕ ਆਪਾਂ ਕੋਸ਼ਿਸ਼ ਕਰਦੇ ਆ ਆਪਣੇ ਫੇਸਬੁੱਕ ਦੇ ਥੱਲੇ ਪਾ ਦਾਂਗੇ, ਤੇ ਜਿਹੜੇ ਨਹੀਂ ਵੀ ਲੱਭ ਸਕੇ ਤੇ ਬੜੀ ਈਜ਼ੀਲੀ ਆ, ਹੈਡਿੰਗ ਮੈਂ ਤੁਹਾਨੂੰ ਦੱਸ ਦਿੱਤਾ, ਸੁਣ ਲਿਓ ਦੁਬਾਰਾ ਕਿ ਇਸ ਰਿਪੋਰਟ ਨੂੰ ਪੜ੍ਹਿਓ ਜ਼ਰੂਰ, ਤੁਹਾਨੂੰ ਨੌਲੇਜ ਮਿਲੂਗਾ ਵੀ ਹਾਂ ਕਿਸ ਤਰ੍ਹਾਂ ਜਿਹੜੀਆਂ ਐਕਚੁਅਲ ਡੈਮੋਕ੍ਰੈਟਿਕ ਸਰਕਾਰਾਂ ਹੈਗੀਆਂ, ਕਿੰਨੀ ਜ਼ਿਆਦਾ ਇਨਵੈਸਟੀਗੇਸ਼ਨ ਕਰਕੇ ਕਿਹੜਾ ਚੈਨਲ, ਕਿਹੜਾ ਬੰਦਾ ਕੀ ਕਰ ਰਿਹਾ ਹੈਗਾ, ਉਹ ਪੂਰੀ ਦੀ ਪੂਰੀ ਡਿਟੇਲ ਰਿਪੋਰਟ ਉਹਨਾਂ ਨੇ ਛਾਪੀ ਹੈਗੀ ਆ। ਜੀ ਬਿਲਕੁਲ। ਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਆ। ਸੋ ਆਪਾਂ ਜਦੋਂ ਗੱਲਬਾਤ ਕਰ ਰਹੇ ਸੀ, ਨਾਲ ਤੁਹਾਨੂੰ ਉਹਨਾਂ ਦਾ ਸਲਾਈਡ ਸ਼ੋ ਵੀ ਜਿਹੜਾ ਉਹ ਦਿਖਾਇਆ, ਉਸ ਰਿਪੋਰਟ ਨੂੰ ਵੀ ਜਿਹੜਾ ਉਹ ਦਿਖਾਇਆ, ਤਾਂ ਜੋ ਤੁਸੀਂ ਵੀ ਜਿਹੜਾ ਉਹ ਦੇਖ ਸਕੋ ਵੀ ਇਹ ਜਿਹੜੀ RRM ਦੀ ਰਿਪੋਰਟ ਦੇ ਵਿੱਚ ਕੀ ਕੁਛ ਜਿਹੜਾ ਉਹ ਲਿਖਿਆ ਸੀਗਾ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਸਮਾਂ ਹੋ ਗਿਆ ਸਮਾਪਤੀ ਦਾ, ਆਪਾਂ ਇਜਾਜ਼ਤ ਲਵਾਂਗੇ ਆਪਣੇ ਸਾਰੇ ਹੀ ਸਰੋਤਿਆਂ ਤੋਂ। ਮਿਲਾਂਗੇ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।